हक सच समाज ते सियासत, धर्म करम फर्ज ही इबादत। यह है तुहाडी आवाज दी ताकत। पंजाबी रेडियो यूएसए। पंजाबी रेडियो यूएसए। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੈਂ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਰ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਅੱਜ ਦੇ ਇਸ ਪ੍ਰੋਗਰਾਮ ਇੱਕ ਖਾਸ ਮੁਲਾਕਾਤ ਦੇ ਵਿੱਚ ਤੁਹਾਡੀ ਅਸੀਂ ਗੱਲਬਾਤ ਕਰਾਉਣ ਜਾ ਰਹੇ ਹਾਂ ਐਕਸ DGP ਸ਼ਸ਼ੀ ਕਾਂਤ ਜੀ ਦੇ ਨਾਲ, ਜਿਨ੍ਹਾਂ ਦੇ ਨਾਲ ਅਸੀਂ ਪਹਿਲਾਂ ਵੀ ਕੁਛ ਚਿਰ ਪਹਿਲਾਂ ਗੱਲਬਾਤ ਕੀਤੀ ਸੀ। ਜਿਹੜੇ ਇਹਨਾਂ ਨੇ ਮਸਲੇ ਉਸ ਟਾਈਮ ਦੇ ਉੱਤੇ ਸਾਹਮਣੇ ਲਿਆਂਦੇ ਸੀਗੇ, ਉਹਨਾਂ ਮਸਲਿਆਂ ਦੇ ਉੱਤੇ ਜਿਹੜੀ ਹੈ ਜੀ ਹੋਰ ਵਿਚਾਰ ਅਤੇ ਉਸ ਤੋਂ ਬਾਅਦ ਦੇ ਵਿੱਚ ਕੀ ਅਪਡੇਟ ਹੋਈ ਆ ਉਹਦੇ 'ਤੇ ਜਿਹੜੀ ਆ ਵਿਸ਼ੇਸ਼ ਤੌਰ ਦੇ ਉੱਤੇ ਗੱਲਬਾਤ ਕੀਤੀ ਜਾਵੇਗੀ। ਜਿਹੜੇ ਇਹਨਾਂ ਨੇ ਡਰੱਗ ਦੇ ਮਸਲੇ ਸਾਹਮਣੇ ਲੈ ਕੇ ਆਉਂਦੇ ਸੀ ਵੀ ਇਸ ਟਾਈਮ ਪੰਜਾਬ ਦੇ ਵਿੱਚ ਕਿੰਨਾ ਬੁਰਾ ਹਾਲਾਤ ਆ, ਨੌਜਵਾਨ ਕਿੱਦਾਂ ਡਰੱਗ ਦੇ ਵਿੱਚ ਜੁੜੇ ਹੋਏ ਆ, ਜੇਲ੍ਹਾਂ ਦੇ ਵਿੱਚ ਕਿੱਦਾਂ ਡਰੱਗ ਪਹੁੰਚੀ ਹੋਈ ਆ, ਉਸ ਚੀਜ਼ ਨੂੰ ਲੈ ਕੇ ਅਤੇ ਇਹਨਾਂ ਨੇ ਇੱਕ ਲਿਸਟ ਆ ਉਹ ਵੀ ਜਿਹੜੀ ਆ ਸਾਹਮਣੇ ਰੱਖੀ ਆ। ਸਾਹਮਣੇ ਉਹਨਾਂ ਨੇ ਕਰਨ ਦੀ ਜਿਹੜੀ ਗੱਲ ਕੀਤੀ ਸੀ ਵੀ ਮੈਂ ਆਲਰੇਡੀ ਜਦੋਂ DGP ਸੀਗੇ ਉਦੋਂ ਇਹਨਾਂ ਨੇ ਉਹ ਲਿਸਟ ਆ ਉਸ ਟਾਈਮ ਅਫੀਸ਼ੀਅਲਸ ਨੂੰ ਦਿੱਤੀ ਸੀਗੀ। ਉਸ ਦੇ ਬਾਰੇ ਵੀ ਇਹਨਾਂ ਨੂੰ ਇੱਕ ਵਾਰੀ ਜਿਹੜਾ ਜੀ ਫਿਰ ਤੋਂ ਜਿਹੜਾ ਜੀ ਪੁੱਛਾਂਗੇ ਵੀ ਉਸ ਦੇ ਉੱਤੇ ਕੀ ਅਪਡੇਟ ਆ। ਅਤੇ ਸਭ ਤੋਂ ਪਹਿਲਾਂ ਅਸੀਂ ਇਹਨਾਂ ਦਾ ਸਵਾਗਤ ਕਰਦੇ ਹਾਂ, ਜੀ ਆਇਆਂ ਨੂੰ ਆਖਦੇ ਹਾਂ। ਸ਼ਸ਼ੀ ਕਾਂਤ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਹੈ ਜੀ। ਸਤਿ ਸ਼੍ਰੀ ਅਕਾਲ ਤੁਹਾਨੂੰ, ਸਤਿ ਸ਼੍ਰੀ ਅਕਾਲ ਜਿਹੜੇ ਸਾਡੇ ਸਰੋਤਾ ਹੈਗੇ ਨੇ ਸੁਣਨ ਵਾਲੇ, ਉਹਨਾਂ ਨੂੰ ਸਤਿ ਸ਼੍ਰੀ ਅਕਾਲ। ਰੱਬ ਸਾਰਿਆਂ ਤੇ ਮਿਹਰ ਰੱਖੇ ਤੇ ਚੜ੍ਹਦੀ ਕਲਾ ਬਖਸ਼ੇ ਜੀ। ਅਤੇ ਨਾਲ ਹੀ ਦੱਸਦੇ ਜਾਈਏ ਵੀ DGP ਸ਼ਸ਼ੀ ਕਾਂਤ ਜੀ ਐਕਸ DGP ਨਸ਼ੇ ਵਿਰੋਧ ਮੰਚ ਆ, ਉਸ ਦਾ ਵੀ ਜਿਹੜਾ ਜੀ ਗੱਲ ਕਰਦੇ ਨੇ, ਉਸ NGO ਨੂੰ ਚਲਾਉਂਦੇ ਨੇ, ਕੋਸ਼ਿਸ਼ ਕਰਨੇ ਨੇ ਵੀ ਪੰਜਾਬ ਨੂੰ ਨਸ਼ਾ ਰਹਿਤ ਆ, ਨਸ਼ਾ ਮੁਕਤ ਆ, ਉਸ ਨੂੰ ਕੀਤਾ ਜਾਵੇ। ਤਾਂ ਜ਼ਰੂਰ ਤੁਸੀਂ ਇਹਨਾਂ ਦੀ ਜਿਹੜੀ ਆ ਸਪੋਰਟ ਆ ਉਸ ਚੀਜ਼ ਦੇ ਵਿੱਚ ਵੱਧ ਤੋਂ ਵੱਧ ਹਰ ਇੱਕ ਤਰੀਕੇ ਦੇ ਨਾਲ ਤਨ ਮਨ ਧਨ ਦੇ ਨਾਲ ਜਿਹੜੀ ਆ ਜੀ ਜ਼ਰੂਰ ਕਰੋ। ਅਸੀਂ ਇਹਨਾਂ ਦੀ ਆਵਾਜ਼ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਜਿਹੜੀ ਆ ਜੀ ਪੂਰੀ ਅਸੀਂ ਕੋਸ਼ਿਸ਼ ਕਰਦੇ ਹਾਂ। ਅਤੇ ਸ਼ਸ਼ੀ ਕਾਂਤ ਜੀ, ਆਪਣੀ ਗੱਲਬਾਤ ਦਾ ਜਿਹੜਾ ਸਿਲਸਿਲਾ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਕੁਛ ਕੁ ਦਿਨ ਪਹਿਲਾਂ ਤੁਸੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਜਿਹੜੀ ਆ ਤੁਸੀਂ ਉਹ ਪਾਈ ਆ, ਜਿਸ ਦੇ ਵਿੱਚ ਤੁਸੀਂ ਇਸ ਚੀਜ਼ ਦਾ ਦਾਅਵਾ ਕੀਤਾ ਹੈ, ਗੱਲ ਕੀਤੀ ਆ ਵੀ ਪੰਜਾਬ ਦੇ ਵਿੱਚ 50 ਕਰੋੜ ਰੁਪਈਏ ਤੋਂ ਜ਼ਿਆਦਾ ਦੀ ਰੋਜ਼ਾਨਾ ਹੀਰੋਇਨ ਅਤੇ ਸਮੈਕ ਜਿਹੜਾ ਉਸ ਤਰ੍ਹਾਂ ਦੀ ਜਿਹੜੀ ਡਰੱਗ ਆ ਉਹ ਵਰਤੀ ਜਾਂਦੀ ਆ ਜੇਲ੍ਹਾਂ ਦੇ ਵਿੱਚ। ਸਭ ਤੋਂ ਪਹਿਲਾ ਸਵਾਲ ਤਾਂ ਆ ਵੀ ਜੇਲ੍ਹਾਂ ਦੇ ਵਿੱਚ ਉਹ ਚੀਜ਼ ਪਹੁੰਚਦੀ ਕਿੱਦਾਂ ਆ ਤੇ ਇੰਨੀ ਵੱਡਾ ਬਿਜ਼ਨਸ ਉਸ ਚੀਜ਼ ਦਾ ਜਿਹੜਾ ਚੱਲ ਰਿਹਾ? ਇਹਦੇ ਚ ਹੈਗਾ ਜੀ, ਪੰਜਾਬ ਹਰਿਆਣਾ ਹਾਈ ਕੋਰਟ ਚ ਕਾਫੀ ਸਮਾਂ ਤੋਂ ਇੱਕ ਪਟੀਸ਼ਨ ਚੱਲ ਰਹੀ ਹੈਗੀ ਹੈ, ਕਿਸੇ ਬੰਦੇ ਨੇ ਪਾਈ ਹੋਈ ਹੈਗੀ ਹੈ ਕਿ ਪੰਜਾਬ ਦੀ ਜੇਲ੍ਹਾਂ ਦੇ ਵਿੱਚ ਨਸ਼ਿਆਂ ਦੀ ਦੁਰਵਰਤੋਂ ਹੁੰਦੀ ਹੈ ਅਤੇ ਖੁੱਲੀ ਸਪਲਾਈ ਹੁੰਦੀ ਹੈਗੀ ਹੈ। ਮੈਨੂੰ ਆਦੇਸ਼ ਕੁਝ ਸਾਲ ਪਹਿਲੇ ਹੋਇਆ ਸੀ ਕਿ ਇਸ ਸੰਬੰਧ ਦੇ ਵਿੱਚ ਕੋਰਟ ਦੇ ਵਿੱਚ ਮੈਂ ਆਪਣੀ ਰਿਪੋਰਟ ਪੇਸ਼ ਕਰਾਂ ਜੀ। ਇਹ ਰਿਪੋਰਟ ਪੇਸ਼ ਕੀਤੀ ਸੀ ਮੈਂ 13 ਤਰੀਕ ਨੂੰ, 13 ਅਗਸਤ ਨੂੰ, ਉਸ ਦਿਨ ਹੀਅਰਿੰਗ ਸੀ ਕੋਰਟ ਦੀ ਜੀ। ਉਹਦੇ ਚ ਮੈਂ ਜਿਹੜਾ ਆਪਣਾ ਰਿਪੋਰਟ ਭੇਜੀ ਸੀ ਉਹਦੇ ਚ ਮੈਂ ਲਿਖਿਆ ਸੀ ਕਿ ਜਦੋਂ ਮੈਂ DGP ਸੀ ਜੇਲ੍ਹ ਡਿਪਾਰਟਮੈਂਟ ਦਾ, ਉਸ ਵੇਲੇ ਮੈਂ ਵੱਖ-ਵੱਖ ਜੇਲ੍ਹਾਂ ਦਾ ਦੌਰਾ ਕਰਦਾ ਸੀ। ਉੱਥੇ ਮੈਨੂੰ ਜਿਹੜੇ ਕੈਦੀ ਹੈਗੇ ਨੇ ਉਹਨਾਂ ਨੇ ਦੱਸਿਆ ਸੀ ਕਿ ਜਿਹੜੀ ਪੰਜਾਬ ਦੀ ਵੱਡੀ ਜੇਲ੍ਹਾਂ ਹੈਗੀਆਂ ਨੇ ਉਹਦੇ ਚ ਘੱਟ ਤੋਂ ਘੱਟ 1 ਕਿਲੋ ਹੈਰੋਇਨ ਦੀ ਦੁਰਵਰਤੋਂ ਜਾਂ ਵਰਤੋਂ ਰੋਜ਼ ਹੁੰਦੀ ਹੈਗੀ ਹੈ। ਉਸ ਵੇਲੇ ਪੰਜਾਬ ਚ 27 ਜਾਂ 28 ਇਸ ਤਰ੍ਹਾਂ ਕੁਝ ਜੇਲ੍ਹਾਂ ਸਨ। ਕੁਝ ਜੇਲ੍ਹਾਂ ਬਾਅਦ ਦੇ ਵਿੱਚ ਸਰਕਾਰ ਨੇ ਬੰਦ ਕਰ ਦਿੱਤੀਆਂ ਨੇ, ਜ਼ਮੀਨ ਉਹਦੀ ਵੇਚ ਦਿੱਤੀ ਸੀ ਜੀ। ਤੇ ਜੇ ਤੁਸੀਂ 27-28 ਜੇਲ੍ਹਾਂ ਨਾ ਰੱਖੋ, 10 ਵੀ ਰੱਖੋ, 10 ਕਿਲੋ ਵੀ ਰੱਖੋ, ਇਹਦਾ ਮਤਲਬ 10 ਕਿਲੋ ਜਿਹਦਾ ਮਤਲਬ ਹੈਗਾ ਕਿ 50 ਕਰੋੜ ਦੀ ਹੈਰੋਇਨ ਦਾ ਵਪਾਰ ਉੱਥੇ ਰੋਜ਼ ਹੁੰਦਾ ਸੀ ਜੀ। ਇਹ ਗੱਲ ਜ਼ਾਹਿਰ ਹੈਗੀ ਹੈ, ਇਹਦੇ ਚ ਕੋਈ ਬੱਚਾ ਵੀ ਸਮਝ ਸਕਦਾ ਹੈ ਜੇ 50 ਕਰੋੜ ਦਾ ਸੌਦੇਬਾਜ਼ੀ ਰੋਜ਼ ਹੋਏ ਤੇ ਇਹ ਸਿਰਫ ਮੁਲਾਜ਼ਮਾਂ ਦੇ ਹੱਥ ਦੀ ਗੱਲ ਨਹੀਂ ਹੈਗੀ ਹੈ। ਇਹਦੇ ਮੁਲਾਜ਼ਮ ਵੀ ਇਨਵੋਲਵ ਸਨ, ਜੇਲ੍ਹ ਜਿਹੜਾ ਕੰਮ ਕਰਦੇ ਹੈਗੇ ਨੇ, ਦੂਜੇ ਬੰਦੇ ਬਾਹਰੋਂ ਲਿਆਂਦੇ ਸਨ ਉਹ ਵੀ। ਤੇ ਸਾਰਿਆਂ ਦੀ ਵੱਡੀ ਗੱਲ ਇਹ ਹੈਗੀ ਹੈ ਕਿ ਉੱਥੇ ਉਹਨਾਂ ਜਿਹੜਾ ਜੇਲ੍ਹਾਂ ਚ ਕਾਰੋਬਾਰ ਹੁੰਦਾ ਹੈਗਾ ਉਹਦੇ ਚ ਪੋਲੀਟੀਕਲ ਸਿਆਸੀ ਹੱਥ ਵੀ ਸੀ ਜੀ। ਇੱਥੇ ਮੈਂ ਇੱਕ ਗੱਲ ਹੋਰ ਐਡ ਕਰਨਾ ਚਾਹਾਂਗਾ ਕਿ ਉਸ ਵੇਲੇ ਜਦੋਂ ਮੈਂ ਸਟੱਡੀ ਕੀਤੀ ਸੀ ਉਹਦੇ ਚ ਮੈਨੂੰ ਲੱਗ ਰਿਹਾ ਸੀ ਸਟੱਡੀ ਦੇ ਵਿੱਚ ਕਿ 50 ਦੀ ਜੇਲ੍ਹਾਂ ਜਿਹੜੀਆਂ ਉਹਦੇ ਚ ਕਰੀਬ 50 ਤੋਂ 55% ਬੰਦੇ ਜਿਹੜੇ ਹੈਗੇ ਨੇ ਉਹ ਨਸ਼ਿਆਂ ਦੇ ਆਦੀ ਹੈਗੇ ਨੇ, ਨਸ਼ੇ ਲੈਂਦੇ ਹੈਗੇ ਨੇ। ਠੀਕ ਹੈ ਜੀ। ਹੁਣ ਇੱਕ ਰਿਪੋਰਟ ਲਾਸਟ ਆਈ ਹੈਗੀ ਹੈ, ਕਰੀਬ 1 ਮਹੀਨਾ ਹੋਇਆ, ਪੰਜਾਬ ਸਰਕਾਰ ਨੇ ਕਿਸੇ ਨੂੰ ਕਿਹਾ ਸੀ ਆਪਣੇ ਅਧਿਕਾਰੀ ਨੂੰ, LCM ਸ਼ਾਇਦ ਕੋਟ ਕਪੂਰਾ ਨੂੰ, ਹਾਂਜੀ ਸਟੱਡੀ ਕਰਕੇ ਦੱਸੋ। ਉਹਨਾਂ ਨੇ ਕਿਹਾ ਕਿ 85% ਹੈਗਾ ਜੀ। ਇਹਦਾ ਮਤਲਬ ਹੈ ਕਿ ਤਰੱਕੀ ਤੇ ਹੈਗਾ ਹੈ। ਕਿਤੇ 50 ਤੋਂ 55% ਬੰਦੇ ਜਿਹੜੇ ਨਸ਼ਿਆਂ ਦੀ ਵਰਤੋਂ ਕਰਦੇ ਸੀ, ਦੁਰਵਰਤੋਂ ਕਰਦੇ ਜੇਲ੍ਹਾਂ ਚ, ਹੁਣ ਉਹ ਪਰਸੈਂਟੇਜ 85% ਤੇ ਹੋ ਗਈ ਹੈਗੀ ਹੈ। ਸਾਨੂੰ ਸਾਰਿਆਂ ਨੂੰ ਮਿਲ ਕੇ ਪੰਜਾਬ ਸਰਕਾਰ ਨੂੰ ਇਸ ਗੱਲ ਦੀ ਮੁਬਾਰਕਬਾਦ ਦੇਣੀ ਚਾਹੀਦੀ ਹੈ ਜੀ। ਬਿਲਕੁਲ ਜੀ, ਇਹ ਵਾਕਿਆ ਜਿਹੜੀ ਇਸ ਮੁਬਾਰਕਬਾਦ ਦੇ ਹੱਕਦਾਰ ਨੇ ਵੀ ਇਹਨਾਂ ਨੇ ਜਿਹੜਾ ਇੱਕ
ਸੋਚ ਕੇ ਚੱਲੇ ਨੇ, ਟੀਚਾ ਚੱਲਿਆ ਹੈ ਵੀ ਨੌਜਵਾਨਾਂ ਨੂੰ ਹਰ ਇੱਕ ਚੀਜ਼ ਨੂੰ ਜਿਹੜਾ ਇਹਨਾਂ ਨੇ ਨਸ਼ੇ ਦੇ ਨਾਲ ਜੋੜ ਕੇ ਉਹਨਾਂ ਦੀ ਸੋਚ ਖਤਮ ਕਰ ਦੇਣੀ ਆ, ਉਹਨਾਂ ਨੂੰ ਨਾਮਰਦ ਇਹਨਾਂ ਨੇ ਜਿਹੜਾ ਬਣਾ ਦੇਣਾ ਆ। ਅਤੇ ਅਗਲਾ ਜਿਹੜਾ ਸਵਾਲ ਆ ਉਹ ਵੀ ਇਸੇ ਚੀਜ਼ ਦੇ ਨਾਲ ਜੁੜਿਆ ਹੋਇਆ ਆ। ਹਰ ਮਹੀਨੇ 1000 ਕਿਲੋ ਤੋਂ ਜ਼ਿਆਦਾ ਦਾ ਡਰੱਗ ਓਵਰਆਲ ਪੰਜਾਬ ਦੇ ਵਿੱਚ ਵਰਤਿਆ ਜਾਂਦਾ ਹੈ। ਇਹ ਜਿਹੜੀ ਇੱਕ ਰਿਪੋਰਟ ਆ ਉਹ ਸਾਹਮਣੇ ਆ, ਜਿਸ ਦੇ ਵਿੱਚ ਤੁਹਾਨੂੰ ਇਸ ਚੀਜ਼ ਦਾ ਖਤਰਾ ਹੈ। ਤੁਹਾਨੂੰ ਕਿ ਹਰ ਇੱਕ ਜਿਹੜਾ ਜੀ ਕਿਸੇ ਵੀ ਸੂਝਵਾਨ ਜਿਸ ਦੇ ਵਿੱਚ ਥੋੜ੍ਹਾ ਜਿਹਾ ਵੀ ਥਾਟ ਪ੍ਰੋਸੈਸ ਆ ਉਹ ਸੋਚ ਸਕਦਾ ਵੀ ਆਉਣ ਵਾਲੀ ਜਿਹੜੀ ਜਨਰੇਸ਼ਨ ਆ ਉਹ ਜਿਹੜੀ ਆ ਜੀ ਮੁੱਕਣ ਦੇ ਕਿਨਾਰੇ ਦੇ ਉੱਤੇ ਆ, ਨਾਮਰਦ ਬਣਦੀ ਜਾ ਰਹੀ ਆ। ਇਸ ਦੇ ਉੱਤੇ ਤੁਹਾਡਾ ਕੀ ਕਹਿਣਾ ਹੈ? ਕੁਝ ਸਮਾਂ ਪਹਿਲੇ ਇੱਕ ਟੀਵੀ ਚੈਨਲ ਸੀ, ਉਹਨਾਂ ਨੇ ਇੰਟਰਵਿਊ ਲਿੱਤਾ ਸੀ ਜਿਹਦੇ ਵਿੱਚ ਮੈਂ ਸੀ, ਕੁਝ ਅਖਬਾਰ ਵਾਲੇ ਸਨ, ਜੋ ਟੀਵੀ ਦੇ ਐਂਕਰ ਹੈਗੇ ਨੇ ਉਹ ਹੈਗੇ ਨੇ, ਤੇ ਪੰਜਾਬ ਸਰਕਾਰ ਦੇ ਕੁਝ ਪੋਲੀਟੀਸ਼ੀਅਨ ਵੀ ਸਨ ਜੀ। ਉੱਥੇ ਗੱਲਾਂ ਦੌਰਾਨ ਇਹ ਗੱਲ ਆਈ ਕਿ ਪੰਜਾਬ ਦੇ ਵਿੱਚ ਇੱਕ ਮਹੀਨੇ 'ਚ ਅੰਮ੍ਰਿਤਸਰ ਬਾਰਡਰ ਤੋਂ ਕਿੰਨੀ ਡਰੱਗਸ ਆਉਂਦੀਆਂ ਹੋਣੀਆਂ ਨੇ ਜੀ। ਉਹ ਜਿਹੜੇ ਜੈਂਟਲਮੈਨ ਹੈਗੇ ਨੇ ਉਹਨਾਂ ਦੇ ਮੂੰਹੋਂ ਨਿਕਲ ਗਿਆ ਅਚਨਚੇਤ 1000 ਕਿਲੋਗ੍ਰਾਮ ਘੱਟ ਤੋਂ ਘੱਟ ਹਰ ਮਹੀਨੇ। ਬਾਅਦ ਜਿਸ ਤਰ੍ਹਾਂ ਹੁੰਦਾ ਬੰਦਾ ਆਪਣੀ ਜ਼ਬਾਨ ਕੁਝ ਗਲਤ ਕਰ ਜਿਸ ਤਰ੍ਹਾਂ ਹੋ ਜਾਂਦੀ ਹੈ, ਜਿਹੜੀ ਜ਼ਬਾਨ ਕੱਢਣ ਦੀ ਕੋਸ਼ਿਸ਼ ਕਰਦਾ ਹੈਗਾ, ਉਹਨਾਂ ਨੇ ਉਹ ਕੋਸ਼ਿਸ਼ ਕੀਤੀ ਜੀ। ਇਹ ਪੰਜਾਬ ਦੇ ਵਿੱਚ ਸਿਰਫ ਇੱਕ ਬਾਰਡਰ ਤੋਂ 1000 ਕਿਲੋਗ੍ਰਾਮ ਹੈਰੋਇਨ ਇੱਕ ਮਹੀਨੇ 'ਚ ਆ ਰਹੀ ਹੈ, ਜਿਹਦਾ ਮਤਲਬ ਹੈਗਾ ਕਿ 5000 ਕਰੋੜ ਰੁਪਇਆ ਸਾਲ ਦੇ ਵਿੱਚ ਹੋ ਗਿਆ 60,000 ਕਰੋੜ ਰੁਪਇਆ। ਤੇ ਇਹ ਗੱਲ ਜਿਹੜੀ ਹੈਗੀ ਹੈ ਮੈਂ ਹਾਈ ਕੋਰਟ ਦੇ ਸਾਹਮਣੇ ਜਿਹੜੀ 10 ਤਰੀਕ ਲੱਗੀ ਸੀ ਉਹਨਾਂ ਦੇ ਸਾਹਮਣੇ ਵੀ ਮੈਂ ਲਿਆ ਚੁੱਕਿਆ ਹੈਗਾ। ਤੇ ਇਸ ਗੱਲ ਤੇ ਮੈਂ ਇੱਕ ਓਪਨ ਤੁਹਾਡੇ ਰੇਡੀਓ ਰਾਹੀਂ ਪਹਿਲੀ ਵਾਰੀ ਮੈਂ ਇੱਕ ਮੰਗ ਕਰਨਾ ਹੈਗਾ ਹੈ ਕਿ ਜਿਹੜੇ ਪੰਜਾਬੀ ਹੈਗੇ ਦੁਨੀਆ ਭਰ ਦੇ ਵਿੱਚ ਉਹ ਆਪਣਾ ਇੱਕ ਪੀਪਲਸ ਕਮਿਸ਼ਨ ਬਣਾਉਣ ਜੀ, ਆਪਣਾ ਇੱਕ ਕਮਿਸ਼ਨ ਬਣਾਉਣ ਜਿਹੜਾ ਕਿ ਇਸ ਗੱਲ ਤੇ ਵਿਚਾਰ ਕਰੇ ਕਿ ਪੰਜਾਬ 'ਚ ਕੀ ਹੋ ਰਿਹਾ ਹੈਗਾ ਹੈ, ਕਿਉਂ ਸਰਕਾਰਾਂ ਚਾਹੇ ਕਿਸੇ ਵੀ ਪੋਲੀਟੀਕਲ ਪਾਰਟੀਆਂ ਦੀ ਹੋਣ ਇੱਕ ਦੇ ਬਾਅਦ ਇੱਕ ਇਸ ਗੱਲ ਨੂੰ ਰੋਕਣ 'ਚ ਫੇਲ ਹੋ ਰਹੀਆਂ ਨੇ। ਇਸ ਬਾਰੇ ਕੀ ਕਰਨਾ ਚਾਹੀਦਾ ਹੈਗਾ, ਲੋਕਾਂ ਨੂੰ ਕਿਸ ਤਰ੍ਹਾਂ ਆਪਣਾ ਕੰਟਰੀਬਿਊਸ਼ਨ ਕਰਨਾ ਚਾਹੀਦਾ ਹੈਗਾ, ਕਿਸ ਤਰ੍ਹਾਂ ਉਹਨਾਂ ਨੂੰ ਵਿਜੀਲੈਂਸ ਚਾਹੀਦੀ ਹੈਗੀ ਹੈ। ਇਹਦੇ ਤੁਹਾਡੇ ਰੇਡੀਓ ਰਾਹੀਂ ਜੇ ਸਾਡੇ ਐਨਆਰਆਈ ਭੈਣ ਭਰਾ ਹੈਗੇ ਨੇ ਬਾਅਦ ਜਿਹਨਾਂ ਦਾ ਕਾਫੀ ਰਸੂਖ ਹੈਗਾ, ਉਹਨਾਂ ਨੂੰ ਮੈਂ ਬੇਨਤੀ ਕਰਨਾ ਹੈਗਾ ਕਿ ਉਹ ਇੱਕ ਪੀਪਲਸ ਕਮਿਸ਼ਨ ਇਸ ਬਾਰੇ ਬਣਾਉਣ ਦੀ ਤਿਆਰੀ ਕਰਨ ਤੇ ਉਸ ਕਮਿਸ਼ਨ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਹੈਗੀ ਹੈ ਮੈਂ ਅਸਿਸਟ ਕਰਾਂਗਾ। ਇਹ ਗੱਲ ਮੈਂ ਤੁਹਾਡੇ ਰੇਡੀਓ ਰਾਹੀਂ ਅੱਜ ਪਹਿਲੀ ਵਾਰੀ ਕਹਿਣਾ ਹੈ ਜੀ। ਬਿਲਕੁਲ ਜੀ, ਜਿੱਦਾਂ ਤੁਸੀਂ ਇਸ ਚੀਜ਼ ਨੂੰ ਸਾਹਮਣੇ ਲਿਆਂਦਾ ਹੈ, ਅਸੀਂ ਵੀ ਬੇਨਤੀ ਕਰਦੇ ਹਾਂ ਵੀ ਜ਼ਰੂਰ ਜਿੰਨੇ ਵੀ ਇੱਥੋਂ ਦੇ ਪ੍ਰਮੁੱਖ ਆਪਣੇ ਆਪ ਨੂੰ ਕਹਾਉਣ ਵਾਲੇ ਲੋਕ ਨੇ, ਜਿਹੜੇ ਆਪਣੇ ਆਪ ਨੂੰ ਲੀਡਰ ਜਾਂ ਨੇਤਾ ਕਹਿੰਦੇ ਨੇ, ਉਹ ਜਿਹੜੀ ਆ ਜੀ ਅਸਲ ਦੇ ਵਿੱਚ ਜਿਹੜੀ ਆ ਸੱਚ ਦੀ ਆਵਾਜ਼ ਦਾ ਉਹ ਹੋਕਾ ਦੇਣ। ਉਹ ਜਿਹੜੇ ਆ ਪੰਜਾਬ ਜੋ ਇਸ ਟਾਈਮ ਐਡੀ ਤਰਾਸਦੀ ਚੋਂ ਗੁਜ਼ਰ ਰਿਹਾ ਆ ਉਸ ਨੂੰ ਜਿਹੜਾ ਜੀ ਉੱਥੋਂ ਉਭਾਰਨ ਦੀ ਜਿਹੜੀ ਆ ਉਹ ਗੱਲ ਕਰਨ, ਉਹ ਜ਼ਰੂਰ ਸਾਹਮਣੇ ਲਿਆਉਣ। ਅਤੇ ਨਾਲ ਹੀ ਜਿਹੜੀ ਇਸੇ ਚੀਜ਼ ਦੇ ਨਾਲ, ਕਿਉਂਕਿ ਆਪਾਂ ਗੱਲ ਕਰ ਰਹੇ ਹਾਂ ਵੀ ਇੰਨੇ ਕਰੋੜ ਰੁਪਈਆਂ ਦੀ ਜਿਹੜੀ ਆ ਨਸ਼ਿਆਂ ਦੀ ਵਰਤੋਂ ਆ, ਅਤੇ ਵੋਟਾਂ ਦੇ ਵਿੱਚ ਇਹ ਜਿਹੜੀ ਰਿਪੋਰਟ ਸਾਹਮਣੇ ਸੀ 60,000 ਕਰੋੜ ਰੁਪਈਏ ਦੀ, ਉਸ ਤੋਂ ਜ਼ਿਆਦਾ ਦੀ ਨਸ਼ਿਆਂ ਦੀ ਵਰਤੋਂ ਕੀਤੀ ਗਈ ਆ। ਇਸ ਦੇ ਵਿੱਚ ਕੀ ਕਹਿਣਾ ਚਾਹੋਗੇ ਅਤੇ ਲੋਕਾਂ ਦੀ ਮਾਨਸਿਕਤਾ ਦੇ ਬਾਰੇ ਤੁਸੀਂ ਨਾਲ ਇਸ ਦੇ ਵਿੱਚ ਕੀ ਕਹਿਣਾ ਚਾਹੋਗੇ? ਲੋਕਾਂ ਦੀ ਮਾਨਸਿਕਤਾ ਦੀ ਪਹਿਲੇ ਮੈਂ ਵੀ ਗੱਲ ਕਰਨਾ ਚਾਹਾਂਗਾ। ਲੋਕਾਂ ਦੀ ਮਾਨਸਿਕਤਾ ਹੁਣ ਰਹਿ ਕਿੱਥੇ ਗਈ ਹੈਗੀ, ਨਸ਼ੇ ਖਾ ਕੇ ਖਤਮ ਹੋ ਚੁੱਕੀ ਹੈਗੀ ਹੈ। ਜਿਹੜਾ ਬੰਦੇ ਨਸ਼ਿਆਂ ਦੇ ਖਿਲਾਫ ਗੱਲ ਕਰਦਾ ਹੈਗਾ ਉਹਨੂੰ ਵਿਆਹ ਤੇ ਬੰਦੇ ਮਾਰਨ ਨੂੰ ਪੈਂਦੇ ਹੈਗੇ ਨੇ, ਕਹਿੰਦੇ ਹੈਗੇ ਨੇ ਇਹ ਕਮਲਾ ਹੈਗਾ, ਉਹਦੇ ਹੱਸਦੇ ਹੈਗੇ ਨੇ ਜੀ। ਇਹ ਗੱਲ ਜਿਹੜੀ ਹੈਗੀ ਨਸ਼ਿਆਂ ਦੀ ਮੈਂ ਰੇਡੀਓ ਰਾਹੀਂ ਕਹਿਣਾ ਹੈਗਾ, ਟੀਵੀ ਰਾਹੀਂ ਕਹਿਣਾ ਹੈਗਾ, ਜਦੋਂ ਜਾਣਾ ਉੱਥੇ ਕਰਨਾ ਹੈਗਾ। ਈਵਨ ਜਿਹੜੇ ਸੋਸ਼ਲ ਮੀਡੀਆ ਹੈਗੇ ਨੇ ਫੇਸਬੁੱਕ ਵਗੈਰਾ ਉਹਨਾਂ 'ਚ ਵੀ ਪਾਉਣਾ ਹੈਗਾ। ਕਈ ਉੱਥੇ ਮੇਰੇ ਦੋਸਤ ਹੈਗੇ ਜਿਹੜਾ ਕਿ ਮੇਰੇ ਤੇ ਹੱਸਦੇ ਹੈਗੇ ਨੇ ਜੀ, ਠੀਕ ਹੈ ਹੱਸਣ, ਕਿਉਂਕਿ ਉਹਨਾਂ ਦੀ ਮਾਨਸਿਕਤਾ ਖੁਦ ਹੀ ਖਤਮ ਹੋ ਚੁੱਕੀ ਹੈਗੀ ਹੈ ਇਹਨਾਂ ਬੰਦਿਆਂ ਨੂੰ ਸਪੋਰਟ ਕਰ ਕਰਕੇ। ਦੂਜੀ ਗੱਲ ਕਰਾਂਗਾ ਮਾਨਸਿਕਤਾ ਦੇ ਇਲਾਵਾ ਪੰਜਾਬੀਆਂ ਦੀ ਜੀ। ਇਹ ਕੋਈ ਵੀ ਇਲੈਕਸ਼ਨ ਹੋਏ, ਚਾਹੇ ਵੱਡਾ ਹੈਗਾ ਚਾਹੇ ਛੋਟਾ ਹੈਗਾ, ਚਾਹੇ ਪੰਚਾਇਤ ਦਾ ਹੈਗਾ, ਸਰਪੰਚ ਦਾ ਹੈਗਾ, ਬਲਾਕ ਦਾ ਹੈਗਾ, ਕੋਈ ਵੀ ਹੈਗਾ, ਹਰ ਇੱਕ ਦੇ ਵਿੱਚ ਇਹ ਗੱਲ ਕੋਈ ਛੁਪੀ ਨਹੀਂ ਹੈਗੀ ਕਿ ਹਰ ਪੋਲੀਟੀਕਲ ਪਾਰਟੀ ਖੁੱਲੀ ਦੁਰਵਰਤੋਂ ਕਰਦੀ ਹੈਗੀ ਹੈ ਨਸ਼ਿਆਂ ਦੀ। ਖੁੱਲੇ ਤੌਰ ਤੇ ਨਸ਼ੇ ਜਿਹੜੇ ਹੈਗੇ ਨੇ ਵੰਡੇ ਜਾਂਦੇ ਨੇ ਤਾਂ ਕਿ ਵੋਟ ਲੋਕਾਂ ਦੇ ਖਰੀਦੇ ਜਾ ਸਕਣ ਜੀ। ਲੋਕਾਂ ਨੂੰ ਪੈਸਾ ਦਿੱਤਾ ਜਾਂਦਾ ਹੈਗਾ। ਕਿ ਕੋਈ ਇਲੈਕਸ਼ਨ ਕਮਿਸ਼ਨ, ਕਿਸੇ ਵੀ ਇਲੈਕਸ਼ਨ ਕਮਿਸ਼ਨ ਨੇ ਕਦੇ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜੀ ਨਹੀਂ ਕੀਤੀ ਜੀ। ਕਦੇ ਕਿਸੇ ਨੇ ਇਹਨੂੰ ਮੋਨੀਟਰ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਕੀਤੀ ਜੀ। ਇਹ ਪੈਸਾ ਜਿਹੜਾ ਹੈਗਾ ਸਾਰਾ ਅਨਅਕਾਊਂਟਡ ਮਨੀ ਹੈਗਾ, ਕਿੱਥੋਂ ਆਉਂਦਾ ਹੈਗਾ? ਅਸੀਂ ਜਿੰਨੇ ਵੀ ਸੋਸ਼ਲ ਐਕਟੀਵਿਸਟ ਇੰਡੀਆ ਦੇ ਵਿੱਚ ਹੈਗੇ ਨੇ, ਅਸੀਂ ਇਹਦੇ ਵਿੱਚ ਕੋਸ਼ਿਸ਼ ਕੀਤੀ ਸੀ ਕਿ ਜਿੰਨੇ ਪੋਲੀਟੀਕਲ ਪਾਰਟੀਜ਼ ਹੈਗੀਆਂ ਨੇ ਉਹ ਵੀ RTI ਦੇ ਵਿੱਚ ਆਉਣ, ਸਾਨੂੰ ਦੱਸਣ ਕੀ ਪੈਸਾ ਕਿੱਥੋਂ ਆਉਂਦਾ ਹੈਗਾ। ਸਾਰੀ ਪੋਲੀਟੀਕਲ ਪਾਰਟੀਜ਼ ਨੇ ਇੱਕ ਦੂਜੇ ਨਾਲ ਰਲ ਮਿਲ ਕੇ
ਇਸ ਗੱਲ ਨੂੰ ਖਤਮ ਕਰ ਦਿੱਤਾ ਜੀ ਤੇ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਗੇ। ਓਬਵੀਅਸਲੀ ਇਹ ਸਾਰਾ ਪੈਸਾ ਜਿਹੜਾ ਹੈਗਾ ਜਦੋਂ ਡਰੱਗਸ ਖੁੱਲੇ ਵੰਡੇ ਜਾਂਦੇ ਹੈਗੇ ਨੇ, ਇਹ ਪੈਸਾ ਜਿਹੜਾ ਹੈਗਾ ਡਰੱਗ ਮਨੀ ਹੈਗੀ ਹੈ, ਜਿਹਦਾ ਕਿ ਬਹੁਤ ਹੀ ਵੱਡੇ ਸਤਰ ਤੇ ਦੁਰਵਰਤੋਂ ਇਲੈਕਸ਼ਨਾਂ 'ਚ ਹੋ ਰਹੀ ਹੈਗੀ ਹੈ ਤੇ ਨਾਲ ਨਾਲ ਪੂਰੀ ਇੱਕ ਜਨਰੇਸ਼ਨ ਨੂੰ ਖਤਮ ਕੀਤਾ ਜਾ ਰਿਹਾ ਹੈ। ਜੀ ਬਿਲਕੁਲ, ਇਸ ਦੇ ਵਿੱਚ ਜਿਹੜੀ ਆ ਵਾਕਿਆ ਤੁਸੀਂ ਗੱਲ ਜਿਹੜੀ ਕਹੀ ਆ ਵੀ ਇਸ ਦੇ ਵਿੱਚ ਕੋਈ ਛਿਪੀ ਹੋਈ ਗੱਲ ਨਹੀਂ, ਆਮ ਲੋਕਾਂ ਦੇ ਲਈ ਵੀ ਜਾਂ ਇਲੈਕਸ਼ਨ ਕਮਿਸ਼ਨ ਦੇ ਲਈ ਵੀ, ਪਰ ਕਿਤੇ ਨਾ ਕਿਤੇ ਉਹਨਾਂ ਦੇ ਉੱਤੇ ਇਨਫਲੂਐਂਸ ਉਹਨਾਂ ਹੀ ਰਾਜਸੀ ਸਿਆਸੀ ਪਾਰਟੀਆਂ ਦਾ ਹੈਗਾ ਆ ਜੋ ਇੱਦਾਂ ਹੀ ਜਿਹੜੀਆਂ ਉਹ ਕਰਦੀਆਂ, ਅਤੇ ਜਿਸ ਕਰਕੇ ਉਹਨਾਂ ਦੇ ਵੀ ਜਿਹੜੇ ਆ ਮੂੰਹ ਬੰਦ ਨੇ, ਮੂੰਹ ਚੁੱਪੀ ਉਹਨਾਂ ਨੇ ਧਾਰੀ ਹੋਈ ਆ। ਤੁਸੀਂ ਗੱਲ ਕੀਤੀ ਸੀ ਜਾਨ ਦੇ ਖਤਰੇ ਦੀ, ਅਤੇ ਪਿਛਲੇ ਦਿਨੀ ਜਿਹੜੀ ਹੈ ਜੀ ਇਹ ਆਪਾਂ ਅਕਸਰ ਦੇਖਦੇ ਵੀ ਆਏ ਹਾਂ, ਚਾਹੇ ਗੁਜਰਾਤ ਦੇ ਵਿੱਚ ਸੀਗਾ ਕੋਈ RTI ਐਕਟੀਵਿਸਟ ਸੀਗੇ, ਉਹਨਾਂ ਨੂੰ ਜਿਹੜਾ ਜੀ ਬਾਅਦ ਦੇ ਵਿੱਚ ਪਤਾ ਲੱਗਾ ਉਹਨਾਂ ਦੀ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ। ਹੋਰ ਇੱਦਾਂ ਦੇ ਅਣਗਿਣਤ ਜਿਹੜੇ ਕੇਸ ਆਪਣੇ ਜਿਹੜੇ ਸਾਹਮਣੇ ਆ ਜਾਂਦੇ ਆ, ਜਿਸ ਦੇ ਵਿੱਚ ਕੋਈ ਵੀ ਜਿਹੜਾ ਸਰਕਾਰ ਦੇ ਖਿਲਾਫ ਹਵਾ ਦੇ ਵਿਰੋਧ ਦੇ ਵਿੱਚ ਜਦੋਂ ਚੱਲਦਾ ਆ, ਹੱਕ ਦੀ ਆਵਾਜ਼ ਦੀ ਗੱਲ ਕਰਦਾ ਆ, ਉਹ ਕਿਤੇ ਨਾ ਕਿਤੇ ਉਸ ਦਾ ਜਿਹੜਾ ਪਤਨ ਕਰ ਦਿੱਤਾ ਜਾਂਦਾ, ਉਸ ਨੂੰ ਹਰਾ ਦਿੱਤਾ ਜਾਂਦਾ ਹੈ ਕਿਸੇ ਵੀ ਢੰਗ ਤਰੀਕਿਆਂ ਦੇ ਨਾਲ। ਤੁਸੀਂ ਵੀ ਇਹ ਚੀਜ਼ ਦੀ ਜਿਹੜੀ ਆਪਣੇ ਸਾਹਮਣੇ ਗੱਲ ਕੀਤੀ, ਕਹੀ ਵੀ ਤੁਹਾਡੀ ਵੀ ਜਾਨ ਨੂੰ ਖਤਰਾ ਆ, ਤੁਸੀਂ ਇੱਕ ਐਕਸ DGP ਹੋ, ਤੁਹਾਡੀ ਸਿਕਿਉਰਿਟੀ ਦੇ ਲਈ ਸਰਕਾਰ ਤੁਹਾਨੂੰ ਕੀ ਮੁਹੱਈਆ ਕਰਾ ਰਹੀ ਆ ਜਾਂ ਆਪ ਤੁਸੀਂ ਨਿੱਜੀ ਤੌਰ ਦੇ ਉੱਤੇ ਇਸ ਚੀਜ਼ ਦਾ ਖਿਆਲ ਰੱਖ ਰਹੇ ਹੋ? ਇਹ ਗੱਲ ਮੈਂ ਤੁਹਾਡੇ ਰੇਡੀਓ ਰਾਹੀਂ ਕਹਿਣਾ ਚਾਹਾਂਗਾ ਕਿ ਮੇਰੇ ਕੋਲ ਕੋਈ ਸਿਕਿਉਰਿਟੀ ਨਹੀਂ ਹੈਗੀ ਹੈ। ਜੀ ਜਦੋਂ ਮੈਂ ਨੌਕਰੀ ਦੇ ਵਿੱਚ ਸੀ ਉਸ ਵੇਲੇ ਮੇਰੀ ਜਿਹੜੀ ਸਿਕਿਉਰਿਟੀ ਹੈਗੀ ਹੈ ਕਰੀਬ ਸਾਰੀ ਹੀ ਵਾਪਸ ਲੈ ਲਿੱਤੀ ਗਈ ਸੀ, ਤੇ ਜੇ ਮੈਂ ਰਿਟਾਇਰ ਹੋਇਆ ਨਾਲ ਹੀ ਇਹਨਾਂ ਨੇ ਸਾਰੀ ਸਿਕਿਉਰਿਟੀ ਹੀ ਵਾਪਸ ਲੈ ਲਿੱਤੀ, ਬਲਕਿ ਹਰ ਬੰਦਾ ਦੂਜਾ ਜਿਹੜਾ ਮੇਰੇ ਕੋਲ ਸੀ, ਮੇਰੇ ਨਾਲ ਸੀ, ਸਾਰਾ ਇਹਨਾਂ ਨੇ ਵਾਪਸ ਲਿੱਤਾ। ਐਨੀ ਉਹਦੀ ਮੈਨੂੰ ਚਿੰਤਾ ਨਹੀਂ ਹੈਗੀ ਹੈ। ਕੱਲ ਰਾਤੀ ਕਰੀਬ 11 ਵਜੇ ਪੰਜਾਬ ਪੁਲਿਸ ਦੇ ਕੁਝ ਬੰਦੇ ਆਏ ਕਿ ਜੀ ਤੁਹਾਨੂੰ 2 ਬੰਦੇ ਦਿੱਤੇ ਜਾਂਦੇ ਹੈਗੇ ਨੇ। ਜੀ ਮੈਂ ਇਸ ਵਾਰੀ ਖੁਦ ਮਨਾ ਕੀਤਾ, ਮੈਂ ਬਿਕਾਊ ਨਹੀਂ ਹੈਗਾ ਹੈ ਜੀ। ਇਹ ਸਾਰੀ ਕੋਸ਼ਿਸ਼ਾਂ ਹੈਗੀਆਂ ਨੇ ਮੈਨੂੰ ਇਸ ਗੱਲ ਤੋਂ ਥੋੜਾ ਡਾਈਵਰਟ ਕਰਨ ਲਈ, ਜਿਹੜਾ ਮੈਂ ਡਾਈਵਰਟ ਨਹੀਂ ਹੋਵਾਂਗਾ। ਮੇਰੇ ਕੋਲ ਅੱਜ ਦੀ ਤਰੀਕ 'ਚ ਕੋਈ ਸਿਕਿਉਰਿਟੀ ਨਹੀਂ ਹੈਗੀ ਹੈ। ਓਪਨਲੀ ਤੁਹਾਡੇ ਰੇਡੀਓ ਰਾਹੀਂ ਕਹਿਣਾ ਹੈਗਾ, ਜਿਹਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕਰਨੀ ਆ ਕੇ ਮਾਰ ਕੇ, ਕਿਉਂਕਿ ਜੇ ਮੇਰੇ ਉੱਤੇ ਅਟੈਕ ਹੋਇਆ ਉਹਦੇ ਬਾਅਦ ਪੰਜਾਬ ਹਿਲ ਜਾਏਗਾ, ਨਾ ਪੰਜਾਬ ਸਰਕਾਰ ਰਹੇਗੀ ਜੀ। ਜਿਹੜਾ ਉਹਦੇ ਬਾਅਦ ਜ਼ਲਜ਼ਲਾ ਆਏਗਾ ਉਹਦਾ ਆਪ ਹੀ ਇਨ ਪੋਲੀਟੀਸ਼ੀਅਨਸ ਨੂੰ ਪਤਾ ਲੱਗ ਜਾਏਗਾ। ਮੈਨੂੰ ਤਾਂ ਜਾਨ ਦੀ ਚਿੰਤਾ ਨਹੀਂ ਹੈਗੀ, ਕਿਸੇ ਨਾ ਕਿਸੇ ਨੇ ਮਰਨਾ ਹੈ, ਹਰ ਬੰਦੇ ਨੇ ਮਰਨਾ ਹੈਗਾ ਜੀ, ਕਦੇ ਵੀ ਮਰਨਾ ਹੈਗਾ, ਉਹਦੇ ਕੋਲੋਂ ਕੀ ਕਰਨਾ ਜੀ। ਜੀ ਬਿਲਕੁਲ। ਸੋ ਤੁਸੀਂ ਕਹਿੰਦੇ ਹੋ ਵੀ ਜੇ ਤੁਹਾਡੀ ਜਾਨ ਨੂੰ ਕੁਛ ਵੀ ਇੱਦਾਂ ਦੀ ਆ ਚੀਜ਼ ਹੁੰਦੀ ਆ ਤਾਂ ਉਸ ਦੇ ਲਈ ਸਿੱਧੇ ਤੌਰ ਦੇ ਉੱਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ? ਜੀ ਹਾਂ ਜੀ, ਬਿਲਕੁਲ ਪੰਜਾਬ ਸਰਕਾਰ ਜ਼ਿੰਮੇਵਾਰ ਹੋਏਗੀ ਜੀ। ਸੋ ਇਹ ਸੀਗੀ ਸਰੋਤਿਓ, ਤੁਸੀਂ ਆਪ ਇੱਕ ਐਕਸ DGP ਦੇ ਕੋਲੋਂ ਇਹ ਚੀਜ਼ ਤੁਸੀਂ ਸੁਣ ਰਹੇ ਹੋ, ਸ਼ਸ਼ੀ ਕਾਂਤ ਜੀ ਦੁਆਰਾ ਸੁਣ ਰਹੇ ਹੋ, ਕਿਉਂਕਿ ਉਹ ਸੱਚ ਦੀ ਆਵਾਜ਼ ਸਾਹਮਣੇ ਲੈ ਕੇ ਆ ਰਹੇ ਆ ਅਤੇ ਉਹਨਾਂ ਦੀ ਜਾਨ ਨੂੰ ਜਿਹੜਾ ਜੀ ਖਤਰਾ ਇਸ ਟਾਈਮ ਉਹਨਾਂ ਨੇ ਆਪ ਕਿਹਾ ਵੀ ਬਣਿਆ ਹੋਇਆ ਆ। ਇੱਦਾਂ ਦੀਆਂ ਕਹਿੰਦੇ ਧਮਕੀਆਂ ਵੀ ਉਹਨਾਂ ਨੂੰ ਮਿਲਦੀਆਂ ਰਹਿੰਦੀਆਂ, ਅਤੇ ਕੁਛ ਬੰਦੇ ਵੀ ਜਿੱਦਾਂ ਉਹਨਾਂ ਨੇ ਕਿਹਾ ਵੀ ਕੁਛ ਘੱਲਣ ਦੀ ਕੋਸ਼ਿਸ਼ ਕੀਤੀ, ਇਹਨਾਂ ਨੂੰ ਜਿਹੜਾ ਜੀ ਖਰੀਦਣ ਦੀ ਵੀ ਜਿਹੜੀ ਕੋਸ਼ਿਸ਼ ਆ ਉਹ ਜਿਹੜੀ ਆ ਕਰਦੇ ਆ ਰਹੇ ਨੇ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਹੋਰ ਵੀ ਜਿਹੜੀਆਂ ਉਹ ਕੀਤੀਆਂ ਜਾਣਗੀਆਂ। ਅਤੇ ਅਗਲੀ ਜਿਹੜੀ ਗੱਲ ਕਰਦੇ ਹਾਂ ਬਾਦਲ ਹੁਣਾਂ ਦੇ ਬਿਆਨ ਦੀ, ਸੁਖਬੀਰ ਬਾਦਲ ਹੁਣਾਂ ਦੇ ਬਿਆਨ ਦੀ, ਕਹਿੰਦੇ ਆ ਜੀ ਪੰਜਾਬ ਦੀ ਸਰਕਾਰ ਜਿੰਨੇ ਵੀ ਜਿਹੜੇ ਡੀਲਰ ਆ, ਜਿਸ ਦੇ ਬਾਰੇ ਵੀ ਪਤਾ ਲੱਗੇਗਾ ਉਸ ਨੂੰ, ਜਿਹੜੇ ਡਰੱਗ ਦੇ ਡੀਲਰ ਆ ਉਹਨਾਂ ਨੂੰ ਫੜ ਕੇ ਅੰਦਰ ਕਰ ਦਿੱਤਾ ਜਾਵੇਗਾ। ਉਸ ਬਿਆਨ ਤੋਂ ਲੈ ਕੇ ਤੇ ਹੁਣ ਤੱਕ ਤੁਹਾਡੇ ਹਿਸਾਬ ਦੇ ਨਾਲ ਕਿੰਨੇ ਕੁ ਜਿਹੜੇ ਲੀਡਰ ਹੀ ਕਹਿ ਸਕਦੇ ਹਾਂ ਵੀ ਸਿੱਧੇ ਤੌਰ ਦੇ ਉੱਤੇ ਕਹੀਏ ਤਾਂ ਉਹੀ ਆਪ ਹੀ ਜਿਹੜੇ ਸਾਰੇ ਜਾਣੇ ਖੁਦ ਉਸ ਚੀਜ਼ ਦੇ ਵਿੱਚ ਸ਼ਾਮਿਲ ਨੇ, ਕਿੰਨੇ ਕੁ ਜਾਣਿਆਂ ਦੇ ਵਿਰੁੱਧ ਪਰਚੇ ਦਰਜ ਹੋਏ ਆ, ਕੇਸ ਦਰਜ ਹੋਏ ਆ, ਜਾਂ ਕਿਸੇ ਨੂੰ ਫੜ ਕੇ ਉਹਨਾਂ ਨੇ ਅੰਦਰ ਕੀਤਾ? ਕੀ ਵਾਕਿਆ ਕੋਈ ਸੱਚੀ ਜਿਹੜਾ ਡਰੱਗ ਡੀਲਰ ਆ ਉਸ ਨੂੰ ਅੰਦਰ ਵੀ ਕੀਤਾ ਗਿਆ ਹੈ? ਅੱਜ ਤੱਕ ਜਿੰਨੇ ਵੀ ਕੇਸ ਪੰਜਾਬ 'ਚ ਹੋਏ ਹੈਗੇ ਨੇ ਪਿਛਲੇ ਕਈ ਵਰ੍ਹਿਆਂ 'ਚ ਵੀ, ਉਹ ਸਿਰਫ ਜਿਹੜੇ ਮਾੜੇ ਮੋਟੇ ਜਿਹੜੇ ਪੈਡਲਰਸ ਹੈਗੇ ਨੇ, ਕਿਸੇ ਦੇ ਕੋਲੋਂ ਕੁਛ 100 ਗ੍ਰਾਮ ਨਿਕਲ ਆਈ, ਕਿਸੇ 2 ਗ੍ਰਾਮ ਨਿਕਲ ਆਈ, ਕਿਸੇ 20 ਗ੍ਰਾਮ ਨਿਕਲ ਆਈ, ਹੱਦ ਬਾਤ ਕਿਸੇ ਤੇ ਕਿਲੋ ਪਾ ਦਿੱਤੀ, ਮੈਂ ਵਰਡ ਯੂਜ਼ ਕਰ ਰਿਹਾ ਹੈਗਾ, ਪਾ ਦਿੱਤੀ ਜੀ। ਉਹੀ ਬੰਦੇ ਹੈਗੇ ਨੇ, ਪਰ ਬੜੀ ਸਮਝ ਅੱਜ ਤੱਕ ਇਹ ਗੱਲ ਨਹੀਂ ਆਈ ਹੈਗੀ ਕਿ ਜਿਹੜੇ ਵੱਡੇ ਸਮਗਲਰਸ ਹੈਗੇ ਜਿਹਨਾਂ ਦੇ ਬਾਰੇ ਹਰ ਬੰਦੇ ਨੂੰ ਪਤਾ ਹੈ। ਤੁਸੀਂ ਬਾਰਡਰ ਏਰੀਆ 'ਚ ਰਹੇ ਹੋ, ਕਿਸੇ ਬੱਚੇ ਨੂੰ ਵੀ ਪੁੱਛ ਲਿਓ ਕਿ ਕੌਣ ਹੈਗੇ ਨੇ। ਜਦੋਂ ਕਿ ਇਹ ਨਸ਼ੇ ਪੂਰੇ ਪੰਜਾਬ 'ਚ ਖੁੱਲੇ ਜਿਹਾ ਆਟਾ ਵਿਕਦਾ ਹੈਗਾ ਉਸ ਤਰ੍ਹਾਂ ਵਿਕਦੇ ਹੈਗੇ ਨੇ। ਮੇਰੀ ਸਮਝ ਨਹੀਂ ਆਉਂਦਾ ਪੰਜਾਬ ਸਰਕਾਰ ਜਿਹੜੀ ਨੀ ਤਾਕਤਵਰ ਹੈਗੀ ਹੈ, ਉਹਨਾਂ ਦੇ ਕੋਲ ਇੰਨੀ ਪੁਲਿਸ ਫੋਰਸ ਹੈਗੀ, ਉਹਨਾਂ ਦੇ ਕੋਲ ਇੰਨੀ ਇੰਟੈਲੀਜੈਂਸ ਯੂਨਿਟਸ ਹੈਗੀਆਂ ਨੇ, ਉਹ ਕਿਉਂ ਨਹੀਂ ਪਤਾ ਕਰ ਪਾਉਂਦੇ ਹੈਗੇ ਨੇ ਕਿ ਕਿਹੜੇ ਬੰਦੇ ਜਿਹੜੇ ਹੈਗੇ ਨੇ, ਜੇ ਉਹ ਕਹਿੰਦੇ ਹੈਗੇ ਨੇ ਸਾਨੂੰ ਨਹੀਂ ਪਤਾ। ਮੈਂ ਉਹਨਾਂ ਦੀ ਗੱਲ ਦਾ ਜਵਾਬ ਦੇ ਰਿਹਾ ਹੈਗਾ ਜੀ।
ਇਹ ਇੱਕ ਵੀ ਵੱਡਾ ਬੰਦਾ ਨਹੀਂ ਫੜਿਆ ਗਿਆ। ਜੇ ਹੈਗੇ ਨੇ ਛੋਟੇ ਮੋਟੇ ਜਾਂ ਫਿਰ ਪੰਜਾਬ ਦੇ ਵਿੱਚ ਅੱਜ ਕੱਲ੍ਹ ਇੱਕ ਹੋਰ ਚਲਨ ਬੜਾ ਚੱਲ ਪਿਆ ਹੈਗਾ। ਤੁਸੀਂ ਸਾਰੇ ਜਿਹੜੇ ਬਾਹਰ ਰਹਿੰਦੇ ਜਦੋਂ ਇੰਡੀਆ ਆਓਗੇ ਤਾਂ ਪਲੀਜ਼ ਧਿਆਨ ਦੇ ਨਾਲ ਆਉਣਾ। ਜੇ ਤੁਸੀਂ ਸਰਕਾਰ ਦੇ ਖਿਲਾਫ ਗੱਲ ਕਰੋਗੇ ਤੁਹਾਡੇ ਤੇ ਇੱਕ ਚੀਜ਼ ਹੁੰਦੀ ਹੈ ਸਫੇਦ ਪਾਊਡਰ ਨया ਬਣਿਆ ਹੈਗਾ, ਰੱਬ ਜਾਣੇ ਕੀ ਹੈਗਾ। ਜੀ ਮੈਂ ਜੀ ਇੰਨੇ ਵਾਰੀ ਪੁਲਿਸ ਦੀ ਨੌਕਰੀ ਕਰ ਚੁੱਕਿਆ, ਮੈਨੂੰ ਤਾਂ ਨਹੀਂ ਪਤਾ ਸਫੇਦ ਪਾਊਡਰ ਕੀ ਹੁੰਦਾ। ਜੀ ਉਹ ਸਿੱਧਾ ਪਾਇਆ ਜਾਂਦਾ ਹੈਗਾ। ਠੀਕ ਹੈ ਬੰਦਾ ਘੱਟ ਤੋਂ ਘੱਟ 1 ਸਾਲ ਜਿਹੜਾ ਹੈਗਾ ਉਹਦੀ ਬੇਲ ਨਹੀਂ ਹੁੰਦੀ, ਜੇਲ੍ਹ 'ਚ ਹੁੰਦਾ ਹੈਗਾ। ਠੀਕ ਹੈ ਤੇ ਸੰਭਲ ਕੇ ਆਣਾ। ਇਹ ਸਫੇਦ ਪਾਊਡਰ ਕੀ ਚੀਜ਼ ਹੈ ਕਿ ਰੱਬ ਜਾਣੇ, ਹੋ ਸਕਦਾ ਕੈਲਸ਼ੀਅਮ ਪਾਊਡਰ ਹੀ ਹੋਏ। ਜੀ 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 2 ਗੋਲੀਆਂ ਜਿਹੜੀਆਂ ਹੈਗੀਆਂ ਮਿਲਾ ਕੇ ਪੀ ਦਿੱਤੀਆਂ। ਜੀ ਇਹ ਪੰਜਾਬ 'ਚ ਹਾਲ ਹੈਗਾ ਹੈ। ਇੱਕ ਵੀ ਵੱਡਾ ਬੰਦਾ ਜਿਹੜਾ ਅੱਜ 'ਚ ਮਤਲਬ ਹੈਗਾ ਹੈ ਨਹੀਂ ਫੜਿਆ ਗਿਆ ਹੈਗਾ, ਨਾ ਹੀ ਕਿਸੇ ਨੇ ਫੜਨਾ ਹੈਗਾ ਹੈ। ਕਿਸੇ ਦੀ ਜ਼ਰੂਰਤ ਹੀ ਨਹੀਂ ਹੈਗੀ ਉਹ ਤੇ ਉਂਗਲ ਵੀ ਉਠਾਉਂਦੀ, ਕਿਉਂਕਿ ਉਹ ਸਾਰੇ ਉਹਨਾਂ ਦੇ ਕੋਲੋਂ ਪੈਸੇ ਲੈਂਦੇ ਹੈਗੇ ਨੇ, ਉਹਨਾਂ ਦੇ ਗੁਲਾਮ ਹੈਗੇ ਨੇ। ਜੀ ਬਿਲਕੁਲ, ਇਸ ਚੀਜ਼ ਦੇ ਵਿੱਚ ਕੋਈ ਸ਼ੱਕ ਨਹੀਂ ਵੀ ਉਹ ਉਹਨਾਂ ਦੇ ਗੁਲਾਮ ਨੇ, ਜਿੱਦਾਂ ਉਹਨਾਂ ਨੂੰ ਚਲਵਾਉਣਾ ਚਾਹੁੰਦੇ ਨੇ ਉਹ ਉੱਦਾਂ ਹੀ ਚਲਾਉਂਦੇ ਨੇ। ਅਤੇ ਬਿਲਕੁਲ ਸ਼ਸ਼ੀਕਾਂਤ ਹੋਣਾ ਨੇ ਤੁਹਾਨੂੰ ਜਿਹੜਾ ਜੀ ਆਪਣੇ ਕੋਲੋਂ ਜਿਹੜੀ ਵਾਰਨਿੰਗ ਦੇ ਦਿੱਤੀ ਹੈ, ਜਿੰਨੇ ਵੀ ਭਾਰਤ ਨੂੰ ਆਉਂਦੇ ਨੇ ਜ਼ਰੂਰ ਬਹੁਤ ਸਾਵਧਾਨੀ ਦੇ ਨਾਲ ਉੱਥੇ ਜਾਓ, ਤੁਹਾਡੇ ਉੱਤੇ ਇੱਦਾਂ ਦਾ ਕੋਈ ਕੇਸ ਪਾ ਨਾ ਦਿੱਤਾ ਜਾਵੇ। ਜਿੱਦਾਂ ਇਹਨਾਂ ਨੇ ਉਹ ਵਰਡ ਯੂਜ਼ ਕੀਤੇ ਸੀ, ਪਾ ਦਿੱਤਾ ਜਾਂਦਾ ਆ, ਉਹ ਚੀਜ਼ ਤੁਹਾਡੇ ਨਾਲ ਨਾ ਉੱਦਾਂ ਦੀ ਚੀਜ਼ ਵਾਪਰ ਜੇ। ਸੋ ਪੂਰੀ ਸਾਵਧਾਨੀ ਦੇ ਨਾਲ ਤੁਸੀਂ ਆਓ। ਅਤੇ ਅਗਲੀ ਜਿਹੜੀ ਗੱਲ ਆਪਾਂ ਕਰਦੇ ਹਾਂ, ਤੁਸੀਂ ਵਿੱਚੇ ਜੇ ਦੱਸਿਆ ਵੀ ਉਹਨਾਂ ਨੇ ਬਾਰਡਰ ਤੋਂ ਕਹਿੰਦੇ ਵੀ 1000 ਤੋਂ ਜ਼ਿਆਦਾ ਕਿਲੋ ਦੀ ਡਰੱਗ ਜਿਹੜੀ ਆ ਸਮਗਲ ਹੁੰਦੀ ਆ। ਉਸ ਦੇ ਉੱਤੇ ਜਿਹੜੀ ਪੰਜਾਬ ਦੀ ਸਰਕਾਰ ਆ ਉਹ ਬਲੇਮ ਕਰਦੀ ਆ ਸੈਂਟਰ ਦੀ ਸਰਕਾਰ ਨੂੰ। ਬਾਰਡਰ ਪੰਜਾਬ ਦਾ ਜੁੜਦਾ ਆ ਜਿਹੜਾ ਆ ਉਹਨਾਂ ਦੇ ਨਾਲ ਆਉਂਦੀ ਉਹਨਾਂ ਦੇ ਥਰੂ ਆ। ਸਰਕਾਰ ਸੈਂਟਰ ਦੀ ਨੂੰ ਬਲੇਮ ਕਰਨ ਦਾ ਕਿੰਨਾ ਕੁ ਜਿਹੜਾ ਜੀ ਉਹ ਸਹੀ ਗੱਲ ਆ, ਅਤੇ ਆਪ ਉਸ ਨੂੰ ਉਹ ਕਿੰਨੇ ਕੁ ਸੁਚੱਜੇ ਢੰਗ ਦੇ ਨਾਲ ਉਹ ਰੋਕ ਸਕਦੇ ਆ ਕਿ ਸੈਂਟਰ ਵਾਲੇ ਉਸ ਨੂੰ ਸੁਚੱਜੇ ਢੰਗ ਦੇ ਨਾਲ ਰੋਕ ਸਕਦੇ ਆ। ਇਸ ਦੇ ਉੱਤੇ ਤੁਹਾਡਾ ਕੀ ਟਿੱਪਣੀ ਹੈ, ਕੀ ਕਹਿਣਾ ਚਾਹੁੰਦੇ ਹੋ? ਇਹਦੇ 'ਚ ਮੈਂ ਕਹਿਣਾ ਹੈਗਾ ਕਿ ਹਾਂ, ਸੈਂਟਰਲ ਸਰਕਾਰ, ਭਾਰਤ ਸਰਕਾਰ ਵੀ ਰਿਸਪੌਂਸਿਬਲ ਹੈਗੀ ਹੈ ਜੀ। ਬਾਰਡਰ ਤੇ ਤਾਂ ਸਾਰੇ ਤੋਂ ਪਹਿਲੇ ਜਿਹੜੀ ਲਾਈਨ ਆਫ ਡਿਫੈਂਸ ਹੈਗੀ ਹੈ ਉਹ ਹੈਗੀ ਹੈ ਬਾਰਡਰ ਸਿਕਿਉਰਿਟੀ ਫੋਰਸ ਦੀ, ਜੀ ਜਿਹੜੀ ਕਿ ਭਾਰਤ ਸਰਕਾਰ ਦੀ ਫੋਰਸ ਹੈਗੀ ਹੈ। ਜੀ ਉਹਦੇ ਪਿੱਛੇ ਉਹਨਾਂ ਦੇ ਨਾਲ ਹੁੰਦੇ ਨੇ ਇੰਟੈਲੀਜੈਂਸ ਬਿਊਰੋ ਦੇ ਬੰਦੇ, ਜੀ ਨਾਰਕੋਟਿਕ ਕੰਟਰੋਲ ਵਾਲੇ ਜਿਹੜੇ ਹੈਗੇ ਨੇ ਉਹ ਬੰਦੇ। ਉਹ ਕਿਉਂ ਨਹੀਂ ਰੋਕ ਸਕਦੇ ਹੈਗੇ ਨੇ? ਉਹਨਾਂ 'ਚ ਕਈ ਬੰਦੇ ਇਸ ਤਰ੍ਹਾਂ ਦੇ ਹੈਗੇ ਜਿਹੜੇ ਫੜੇ ਵੀ ਗਏ ਹੈਗੇ ਨੇ, ਕਾਫੀ ਸਮਾਂ ਤੋਂ ਜੀ ਫੜੇ ਜਾ ਰਹੇ ਹੈਗੇ ਨੇ। ਕਈ ਬੰਦੇ ਉਹਨਾਂ ਜੇਲ੍ਹ ਵੀ ਹੈਗੇ ਨੇ ਜਿਹੜੇ ਕਿ ਨਸ਼ਿਆਂ ਦੀ ਤਸਕਰੀ, ਸਮਗਲਿੰਗ ਕਰਾਉਂਦੇ ਸਨ। ਜੀ ਇਹਨਾਂ ਦੇ ਪਿੱਛੇ ਹੈਗੀ ਹੈ ਪੰਜਾਬ ਪੁਲਿਸ, ਜਿਹੜਾ ਕਿ ਪੂਰੇ ਪੰਜਾਬ ਤੋਂ ਡਰੱਗਸ ਹੋ ਕਰਕੇ ਲੰਘਦੀਆਂ ਹੈਗੇ ਨੇ, ਪੰਜਾਬ ਦੇ ਹਰ ਜ਼ਿਲ੍ਹੇ 'ਚ ਜਾਂਦੀਆਂ ਨੇ, ਹਰ ਪਿੰਡ ਦੇ ਵਿੱਚ ਜਾ ਰਹੀਆਂ ਨੇ। ਮੈਂ ਹਰ ਪਿੰਡਾਂ 'ਚ ਜਾ ਰਿਹਾ ਹੈਗਾ, ਹਰ ਪਿੰਡ ਦੇ ਵਿੱਚ ਜਾਣਾ ਹੈਗਾ ਹੈ। ਇਹੀ ਹੁੰਦਾ ਹੈ ਕਿ ਹਰ ਪਿੰਡ, ਕੋਈ ਇਸ ਤਰ੍ਹਾਂ ਦਾ ਪਿੰਡ ਨਹੀਂ ਹੈਗਾ ਜਿਹਦੇ 'ਚ ਨਸ਼ਿਆਂ ਕਰਕੇ 20, 30, 40 ਮੌਤਾਂ ਨਾ ਹੋ ਗਈਆਂ ਹੋਣ ਪਿਛਲੇ ਕੁਝ ਸਮਾਂ ਦੇ ਵਿੱਚ। ਜੀ ਉਹ ਪੰਜਾਬ ਪੁਲਿਸ ਕਿਉਂ ਨਹੀਂ ਰੋਕ ਪਾ ਰਹੀ ਹੈਗੀ ਹੈ? ਜਿਹੜੇ ਪੋਲੀਟੀਸ਼ੀਅਨਸ ਇਨਵੋਲਵ ਹੈਗੇ ਨੇ, ਜਿਹੜੇ ਉਹਨਾਂ ਨੂੰ ਪ੍ਰੋਟੈਕਸ਼ਨ ਦਿੰਦੇ ਹੈਗੇ ਨੇ, ਉਹਨਾਂ ਦੀ ਸ਼ੈ ਹੈਗੀ ਹੈ। ਉਹ ਪੋਲੀਟੀਸ਼ੀਅਨਸ ਇਹ ਨਸ਼ੇ ਵਿਕਵਾਉਂਦੇ ਹੈਗੇ ਨੇ। ਬਗੈਰ ਪੋਲੀਟੀਕਲ ਪ੍ਰੋਟੈਕਸ਼ਨ ਦੇ ਕੋਈ ਵੀ ਗਲਤ ਕੰਮ ਨਹੀਂ ਹੋ ਸਕਦਾ ਹੈਗਾ। ਉਹ ਵੀ ਇਸ ਮੈਗਨੀਟਿਊਡ ਦਾ 60,000 ਕਰੋੜ ਰੁਪਇਆ ਹਰ ਸਾਲ ਦਾ। ਜੀ ਉਹਨਾਂ ਦਾ ਇਨਵੋਲਵਮੈਂਟ ਹੈਗਾ ਹੈ। ਗਵਰਨਮੈਂਟ ਆਫ ਇੰਡੀਆ ਦੀ ਫੇਲਿਅਰ ਹੈਗੀ ਹੈ, ਪੰਜਾਬ ਸਰਕਾਰ ਦੀ ਫੇਲਿਅਰ ਹੈਗੀ ਹੈ। ਸਾਰਿਆਂ ਦੀ ਇਹਦੇ 'ਚ ਮਿਲੀ ਭਗਤ ਹੈਗੀ ਆ। ਅਤੇ ਉਸੇ ਚੀਜ਼ ਨੂੰ ਅੱਗੇ ਗੱਲ ਕਰਦੇ ਹੋਏ ਮੈਂ ਜਿਹੜਾ ਤੁਹਾਨੂੰ ਅਗਲਾ ਸਵਾਲ ਪੁੱਛਣਾ ਚਾਹੁੰਦਾ ਹਾਂ, ਤੁਸੀਂ ਇੱਕ ਲਿਸਟ ਜਿਹੜੀ ਸੀ ਦਿੱਤੀ ਸੀਗੀ ਉਸ ਟਾਈਮ ਦੇ ਉੱਤੇ ਜਦੋਂ ਤੁਸੀਂ DGP ਸੀਗੇ, ਕਿਹੜੇ ਬੰਦੇ, ਕਿਹੜੀਆਂ ਬਿਗ ਫਿਸ਼ ਜਾਂ ਬਿਗ ਲੀਡਰ ਸ਼ਾਮਿਲ ਨੇ ਇਸ ਧੰਦੇ ਦੇ ਵਿੱਚ, ਇਸ ਗੋਰਖ ਧੰਦੇ ਦੇ ਵਿੱਚ? ਕੀ ਅੱਜ ਤੱਕ ਉਸ ਦੇ ਉੱਤੇ ਕੋਈ ਐਕਸ਼ਨ ਲਿਆ ਗਿਆ? ਤੇ ਇਹ ਲਿਸਟ ਮੈਂ ਦਿੱਤੀ ਸੀ ਸਰ ਕਰੀਬ ਅੱਜ ਤੋਂ 6 ਵਰੇ ਪਹਿਲੇ। ਜੀ 6 ਸਾਲ ਜਦੋਂ ਮੈਂ ADGP ਇੰਟੈਲੀਜੈਂਸ ਹੁੰਦਾ ਸੀ ਜੀ। ਉਸ ਲਿਸਟ ਦੇ ਉੱਤੇ ਅੱਜ ਦੀ ਤਰੀਕ ਤੱਕ ਕੋਈ ਕੰਮ ਨਹੀਂ ਹੋਇਆ। ਇਸ ਇਸ਼ੂ ਨੂੰ ਵੀ ਮੈਂ ਅਦਾਲਤ ਦੇ ਵਿੱਚ ਰੇਜ਼ ਕੀਤਾ ਸੀ ਜੀ। ਜਿਹੜੇ ਪੰਜਾਬ ਸਰਕਾਰ ਦੇ ਵਕੀਲ ਸਾਹਿਬ ਪਹਿਲੇ ਤੇ ਕਹਿੰਦੇ ਹੈਗੇ ਨੇ ਜੀ ਇਸ ਤਰ੍ਹਾਂ ਦੀ ਕੋਈ ਲਿਸਟ ਨਹੀਂ ਹੈਗੀ ਹੈ। ਠੀਕ ਹੈ। ਪਰ ਉਸੇ ਝਟਕੇ ਦੇ ਵਿੱਚ ਉਹਨਾਂ ਨੇ ਕਿਹਾ ਜੀ ਉਹ ਲਿਸਟ ਬਣਾਈ ਹੋਈ ਸੀ। ਕਾਕਾ ਜੀ ਜੋ ਲਿਸਟ ਸੀ ਨਹੀਂ ਤੇ ਬਣਾਈ ਕਿੱਥੋਂ ਗਈ ਸੀ? ਜੀ ਆਪ ਹੀ ਇਹਦਾ ਮਤਲਬ ਹੈਗਾ ਉਹਨਾਂ ਨੇ ਹੀ ਪੁੱਟ ਹਿਜ਼ ਓਨ ਫੁੱਟ ਇਨ ਹਿਜ਼ ਓਨ ਮਾਊਥ। ਆਪਣੇ ਆਪ ਨੂੰ ਹੀ ਉਹਨਾਂ ਨੇ ਜਿਹੜਾ ਹੈਗਾ ਥੱਪੜ ਮਾਰਿਆ, ਜਿਹੜਾ ਕੀਤਾ ਸਟੈਪ ਕੀਤਾ। ਬਿਲਕੁਲ। ਮੈਂ ਚਲੋ ਦੂਜੀ ਗੱਲ ਉਹਦੇ ਅੱਗੇ ਜਾਣਾ, ਚਲੋ ਲਿਸਟ ਨਹੀਂ ਸੀ। ਕੌਣ ਰੋਕਦਾ ਹੈਗਾ ਪੰਜਾਬ ਸਰਕਾਰ ਨੂੰ ਅੱਜ ਦੀ ਤਰੀਕ ਦੇ ਵਿੱਚ ਇੱਕ ਨਵੀਂ ਲਿਸਟ ਬਣਾਉਣ ਲਈ? ਉਹਨਾਂ ਦੇ ਕੋਲ ਇੰਟੈਲੀਜੈਂਸ ਹੈਗੀ, ਉਹਨਾਂ ਦੇ ਕੋਲ ਪੰਜਾਬ ਪੁਲਿਸ ਹੈਗੀ ਹੈ। ਕਿਹੜੇ ਬੰਦੇ ਹੈਗੇ ਨੇ ਪੂਰੇ ਪੰਜਾਬ ਦੇ ਵਿੱਚ ਜਿਹੜੇ ਪੰਜਾਬ ਨੂੰ
ਬਰਬਾਦ ਕਰ ਰਹੇ ਹੈਗੇ ਨੇ, ਜਿਹੜੇ ਪੰਜਾਬ ਦਾ ਬੇੜਾ ਕਰ ਰਹੇ ਹੈਗੇ ਨੇ, ਉਹਨਾਂ ਦੀ ਲਿਸਟ ਚਲੋ ਜੇ ਉਹ ਕਹਿੰਦੇ ਉਹ ਲਿਸਟ ਨਹੀਂ ਮਿਲ ਰਹੀ ਹੈਗੀ ਹੈ ਤੇ ਕਬੂਤਰਬਾਜ਼ੀ ਬਹੁਤ ਹੁੰਦੀ ਹੈਗੀ ਪੰਜਾਬ ਤੋਂ, ਕਬੂਤਰ ਲੈ ਕੇ ਉੜ ਗਿਆ ਹੋ ਸਕਦਾ ਹੈਗਾ। ਜੀ ਜੀ। ਕੌਣ ਉਹਨਾਂ ਨੂੰ ਰੋਕਦਾ ਹੈਗਾ ਇੱਕ ਨਵੀਂ ਲਿਸਟ ਬਣਾਉਣ ਤੋਂ ਤੇ ਉਹਦੇ 'ਚ ਐਕਸ਼ਨ ਲੈਣ ਤੋਂ? ਜੀ। ਇਹਦਾ ਮਤਲਬ ਉਹਦੀ ਪੋਲੀਟੀਕਲ ਵਿਲ ਹੀ ਨਹੀਂ ਹੈਗੀ, ਇੱਛਾ ਹੀ ਨਹੀਂ ਹੈਗੀ ਇਸ ਪਾਸੇ ਕੰਮ ਕਰਨ ਦੀ। ਜੇ ਇੱਛਾ ਹੀ ਨਹੀਂ ਹੈਗੀ ਤੁਸੀਂ ਜਿੰਨਾ ਵੀ ਉਸ ਬੰਦੇ ਨੂੰ ਕਹਿ ਦੋ ਕੀ ਕਰਨਾ ਹੈਗਾ, ਐਨੀਥਿੰਗ। ਜੀ 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 ਬਿਲਕੁਲ। ਤੇ ਸ਼ਸ਼ੀਕਾਂਤ ਜੀ, ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਕੀ ਤੁਸੀਂ ਜਿਹੜੀ ਉਹ ਲਿਸਟ ਉਸ ਟਾਈਮ ਦੇ ਉੱਤੇ ਬਣਾਈ ਸੀ, ਕੀ ਉਸਨੂੰ ਤੁਸੀਂ ਜਲਦ ਹੀ ਜਨਤਕ ਕਰਨ ਜਾ ਰਹੇ ਹੋ? ਜਨਤਕ ਦਿਮਾਗ ਦੇ ਵਿੱਚ ਤੇ ਮੇਰੀ ਹੈਗੀ ਹੈ, ਆਫ ਦੀ ਰਿਕਾਰਡ ਮੈਂ ਗੱਲ ਵੀ ਕਰਨਾ ਹੈਗਾ ਜੀ। ਸਮੱਸਿਆ ਹੁਣ ਇਹੀ ਹੈਗੀ ਹੈ ਕਿ ਜਿਹੜੇ ਵੀ ਲਿਸਟ ਸੀ, ਜਿਹੜੇ ਵੀ ਪ੍ਰੂਫ ਦੇ ਬੇਸਿਸ ਦੇ ਸੀ, ਉਹ ਹੈਗੇ ਨੇ ਸਾਰੇ ਸਰਕਾਰੀ ਫਾਈਲਾਂ ਦੇ ਉੱਤੇ, ਫਾਈਲਾਂ ਦੇ ਵਿੱਚ। ਠੀਕ ਹੈ। ਮੈਂ ਕਿਸੇ ਬੰਦੇ ਦਾ ਨਾਂ ਲਿਆ, ABCD ਦਾ ਨਾਂ ਲੈ ਲਿਆ ਮੈਂ ਜੀ, ਪਰ ਹੁਣ ਮੈਂ ਪਾਵਰ ਵਿੱਚ ਨਹੀਂ ਹੈਗਾ, ਮੇਰੇ ਕੋਲ ਪ੍ਰੂਫ ਨਹੀਂ ਹੈਗੇ, ਉਹ ਸਾਰੇ ਪ੍ਰੂਫ, ਉਹ ਸਾਰੇ ਸਬੂਤ ਉਹ ਸਰਕਾਰੀ ਫਾਈਲਾਂ 'ਚ ਬੰਦ ਹੈਗੇ ਨੇ। ਠੀਕ ਹੈ। ਸਾਡਾ ਸਿਸਟਮ ਇਹ ਹੈਗਾ ਹੈ ਕਿ ਮੈਂ ਕਿਸੇ ਦੇ ਖਿਲਾਫ ਕੋਈ ਗੱਲ ਕਹਿਣਾ ਹੈਗਾ ਤੇ ਮੇਰੇ ਕੋਲ ਦਾ ਪ੍ਰੂਫ ਹੋਣਾ ਚਾਹੀਦਾ ਹੈਗਾ। ਜੀ ਜੀ ਜੀ। ਮੇਰੇ ਪਾਸ ਅੱਜ ਤਰੀਕ 'ਚ ਕੋਈ ਪ੍ਰੂਫ ਨਹੀਂ ਹੈਗਾ, ਇਸ ਕਰਕੇ ਮੈਂ ਸਰਕਾਰ ਨੂੰ ਫੋਰਸ ਕਰ ਰਿਹਾ ਹੈਗਾ ਕਿ ਉਹ ਜਿਹੜਾ ਉਹਨਾਂ ਦੇ ਬੰਦੇ ਇੱਥੇ ਪਾਵਰ 'ਚ ਬੈਠੇ ਹੈਗੇ ਨੇ ਉਹ ਇਸ ਨਵੀਂ ਲਿਸਟ ਬਣਾਉਣ ਤੇ ਉਹਦੇ ਤੇ ਕਾਰਵਾਈ ਹੋਏ, ਜਾਂ ਫਿਰ ਮੇਰੀ ਪੁਰਾਣੀ ਲਿਸਟ ਕੱਢ ਦੇਣ ਜਿਹੜਾ ਕਿ ਰਿਕਾਰਡ ਦੀ ਬੇਸਿਸ ਸੀ, ਹਰ ਚੀਜ਼ ਰਿਕਾਰਡ ਤੇ ਹੈਗੀ ਹੈ। ਹੁਣ ਫਾਈਲਾਂ ਗਵਾਚ ਗਈਆਂ ਨੇ, ਉਹ ਸਾਰੀਆਂ ਫਾਈਲਾਂ ਗਵਾਚ ਗਈਆਂ ਹੈਗੇ ਨੇ, ਕੁਛ ਲੱਭ ਹੀ ਨਹੀਂ ਰਿਹਾ ਹੈਗਾ ਕਹਿੰਦੇ ਹੈਗੇ ਨੇ। ਜੀ ਜੀ ਹਾਂ, ਜਿਹੜੇ ਨਾ ਹੈਗੇ ਨੇ ਇੰਡਾਇਰੈਕਟਲੀ ਮੈਂ ਲੈਣਾ ਰਹਿਣਾ ਹੈਗਾ, ਲੈਂਦਾ ਰਹਾਂਗਾ। ਇਸ਼ਾਰਾ ਮੇਰਾ ਸਾਫ਼ ਹੁੰਦਾ ਹੈਗਾ, ਜਿਹੜੇ ਬੰਦੇ ਹੈਗੇ ਨੇ ਉਹਨਾਂ 'ਚ ਇਲਾਕਿਆਂ 'ਚ ਜਾ ਕੇ ਮੈਂ ਰੈਲੀ ਕਰਨਾ ਹੈਗਾ ਖੁੱਲੀ ਵੀ, ਉਹਨਾਂ ਦੇ ਇਲਾਕੇ ਜਾ ਕੇ ਮੈਂ ਪਬਲਿਕ ਮੀਟਿੰਗਸ ਕਰਨਾ ਹੈਗਾ, ਕਰਦਾ ਰਹਾਂਗਾ। ਜੀ ਬਿਲਕੁਲ ਜੀ। ਸਾਡੀ ਜਿਹੜੀ ਹੈ ਜੀ, ਬਿਲਕੁਲ ਅਸੀਂ ਤੁਹਾਡੇ ਨਾਲ ਹਾਂ ਇਸ ਚੀਜ਼ ਦੇ ਵਿੱਚ ਵੀ ਹਰ ਇੱਕ ਜਾਣਾ ਜਿਹੜਾ ਵੀ ਇੱਥੇ ਸੁਣਦਾ ਹੈ, ਜਿਹੜੇ ਵੀ ਪੰਜਾਬੀ ਨੂੰ ਪੰਜਾਬ ਦੇ ਲਈ ਥੋੜ੍ਹਾ ਜਿਹਾ ਵੀ ਦਰਦ ਹੈਗਾ ਆ, ਉਹ ਜ਼ਰੂਰ ਤੁਹਾਡੇ ਨਾਲ ਇਸ ਚੀਜ਼ ਦੇ ਵਿੱਚ ਬਿਲਕੁਲ ਮੋਢੇ ਦੇ ਨਾਲ ਮੋਢਾ ਜੋੜ ਕੇ ਜਿਹੜੇ ਆ ਜੀ ਜੁੜੇ ਹੋਏ ਆ। ਅਤੇ ਹੁਣ ਗੱਲ ਕਰਦੇ ਹਾਂ ਇਸ ਚੀਜ਼ ਤੋਂ ਹਟ ਕੇ, ਨਸ਼ਾ ਵਿਰੋਧੀ ਜਿਹੜਾ ਮੰਚ ਤੁਸੀਂ ਜਿਹੜੇ ਇੱਕ NGO ਜਿਹੜੀ ਤੁਸੀਂ ਚਲਾ ਰਹੇ ਹੋ, ਉਸ ਨੂੰ ਤੁਸੀਂ ਕਿਸ ਤਰੀਕੇ ਨਾਲ ਜਿਹੜਾ ਜੀ ਚਲਾ ਰਹੇ ਹੋ? ਕੀ ਤੁਹਾਡੀਆਂ ਕਾਰਵਾਈਆਂ ਜਿਹੜੀਆਂ ਉਸ ਦੇ ਤਹਿਤ ਤੁਸੀਂ ਕਰਦੇ ਹੋ ਵੀ ਕਿੱਦਾਂ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਵੇ? ਨਸ਼ਾ ਵਿਰੋਧੀ ਮੰਚ ਜਿਹੜਾ ਬਣਾਇਆ ਹੈਗਾ, ਇਹ ਅਸਲ ਦੇ ਵਿੱਚ ਇੱਕ ਮੋਰਚਾ ਬਣਾਇਆ ਹੈਗਾ ਜੀ, ਸ਼ਾਇਦ ਸਹੀ ਜ਼ਿਆਦਾ ਨਾ ਹੁੰਦਾ, ਨਸ਼ਾ ਵਿਰੋਧੀ ਮੋਰਚਾ ਜੀ। ਇਹਦੇ 'ਚ ਵੱਖ-ਵੱਖ ਪੋਲੀਟੀਕਲ ਪਾਰਟੀਜ਼, ਵੱਖ-ਵੱਖ ਆਰਗੇਨਾਈਜੇਸ਼ਨਸ, ਉਹਦੇ 'ਚ ਮੈਂ ਉਹਨਾਂ ਸਾਰਿਆਂ ਨੂੰ ਸੱਦਾ ਦੇਣਾ ਹੈਗਾ। ਜਦੋਂ ਮੈਂ ਮੋਰਚਾ ਬਣਾਇਆ ਸੀ, ਮੰਚ ਬਣਾਇਆ ਸੀ, ਉਸ ਵੇਲੇ ਮੈਂ ਚਿੱਠੀ ਲਿਖੀ ਸੀ ਆਪਣੇ ਡਿਪਟੀ CM ਸਾਹਿਬ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਹੈਗੇ ਨੇ, ਕਾਂਗਰਸ ਦਲ ਦਾ ਪ੍ਰਧਾਨ ਜਿਹੜਾ ਹੈਗਾ ਉਹਨੂੰ, BJP ਦਾ ਪ੍ਰਧਾਨ, BSP ਦਾ ਪ੍ਰਧਾਨ, ਸਾਰਿਆਂ ਨੂੰ ਮੈਂ ਚਿੱਠੀ ਲਿਖੀ ਸੀ ਕਿ ਅਸੀਂ ਇਹ ਮੋਰਚਾ, ਅਸੀਂ ਇਹ ਮੰਚ ਨਸ਼ਿਆਂ ਦੇ ਖਿਲਾਫ ਬਣਾਇਆ ਹੈਗਾ। ਪੰਜਾਬ ਦੀ ਜਵਾਨੀ ਨੂੰ, ਪੰਜਾਬ ਨੂੰ ਬਚਾਉਣ ਲਈ ਤੁਸੀਂ ਸਾਰੇ ਇਹਦੇ 'ਚ ਆ ਕੇ ਸਹਿਯੋਗ ਕਰੋ, ਇੱਕ ਦੂਜੇ ਦੇ ਨਾਲ ਮੋਢੇ ਦੇ ਨਾਲ ਮੋਢਾ ਬਣਾ ਕੇ ਖੜਾ ਕਰੋ। ਇੱਥੇ ਇਹ ਨਹੀਂ ਹੈਗਾ ਇਸ ਆਰਗੇਨਾਈਜੇਸ਼ਨ ਦੇ ਵਿੱਚ ਉਹ ਪ੍ਰਧਾਨ ਹੈਗਾ, ਉਹ ਹੈਗਾ, ਇਹ ਸਿਰਫ ਇੱਕ ਬੇਸਿਕਲੀ ਮੋਰਚਾ ਹੈਗਾ ਜਿਹਦੇ 'ਚ ਮੈਂ ਸਾਰਿਆਂ ਲੋਕਾਂ ਨੂੰ, ਜਿਨ੍ਹਾਂ ਦੇ ਕੋਈ ਵੀ ਅਣਖ ਬਾਕੀ ਹੈਗੀ ਹੈ, ਜਿਹੜੇ ਕਿ ਜੀਂਦੇ ਹੈਗੇ ਨੇ, ਜਿਹੜੇ ਮੁੱਦੇ ਘੁੰਮ ਰਹੇ ਹੈਗੇ ਨੇ, ਉਹਨਾਂ ਦੀ ਮੈਂ ਗੱਲ ਨਹੀਂ ਕਰਨਾ ਹੈਗਾ। ਉਹ ਸਾਰੇ ਇਕੱਠੇ ਹੋ ਕਰਕੇ ਇਸ ਮੰਚ ਤੋਂ ਇੱਕ ਦੂਜੇ ਦੇ ਨਾਲ ਮੋਢੇ ਦੇ ਨਾਲ ਮੋਢਾ ਮਿਲਾ ਕਰਕੇ ਨਸ਼ਿਆਂ ਦੇ ਖਿਲਾਫ ਕੰਮ ਕਰਨ। ਜਿਹੜੇ ਬੱਚੇ ਜਾ ਚੁੱਕੇ ਹੈਗੇ ਨਸ਼ੇ ਵੱਲ, ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨ, ਤੇ ਜਿਹੜੇ ਬੱਚੇ ਉਸ ਪਾਸੇ ਨਹੀਂ ਗਏ ਹੈਗੇ ਨੇ, ਜਿਹੜੇ ਬੰਦੇ ਉਸ ਪਾਸੇ ਨਹੀਂ ਗਏ ਹੈਗੇ ਨੇ, ਉਹਨਾਂ ਨੂੰ ਵੀ ਰੋਕਣ ਦੀ ਕੋਸ਼ਿਸ਼ ਕਰਨ। ਪਰ ਕਹਿੰਦੇ ਮੈਨੂੰ ਦੁੱਖ ਹੁੰਦਾ ਹੈਗਾ, ਦੋ ਇੱਕ ਪੋਲੀਟੀਕਲ ਅਧਾਰੇ ਹੈਗੇ ਨੇ, ਬਹੁਤ ਛੋਟੀ ਪਾਰਟੀਆਂ ਹੈਗੀਆਂ ਨੇ, ਉਹ ਆਈਆਂ ਹੈਗੀਆਂ ਨੇ ਅੱਗੇ, ਜਿਹੜੇ ਕਿ ਸਾਡੇ ਨਾਲ ਕੰਮ ਕਰ ਰਹੀਆਂ ਹੈਗੀਆਂ ਨੇ, ਕੁਝ NGOs ਹੈਗੇ ਨੇ, ਸੋਸ਼ਲ ਗਰੁੱਪਸ ਹੈਗੇ ਨੇ, ਪਰ ਅੱਜ ਦੀ ਤਰੀਕ ਦੇ ਵਿੱਚ ਕੋਈ ਵੀ ਪੋਲੀਟੀਕਲ ਪਾਰਟੀ ਐਜ਼ ਸੱਚ, ਚਾਹੇ ਕਾਂਗਰਸ ਹੋਏ, ਚਾਹੇ ਅਕਾਲੀ ਹੋਣ, ਚਾਹੇ BJP ਹੋਏ, ਚਾਹੇ BSP ਹੋਏ, ਇਸ ਗੱਲ ਤੇ ਖੁੱਲ ਕੇ ਸਾਡੇ ਨਾਲ ਮੋਢੇ ਦੇ ਨਾਲ ਮੋਢਾ ਮਿਲਾ ਕੇ ਸਾਹਮਣੇ ਨਹੀਂ ਆਈ ਹੈਗੀ ਹੈ। ਇਸ ਗੱਲ ਦਾ ਕਹਿੰਦੇ ਹੋਏ ਮੈਨੂੰ ਦੁੱਖ ਹੁੰਦਾ ਹੈਗਾ, ਸ਼ਰਮ ਆਉਂਦੀ ਹੈਗੀ ਆਪਣੇ ਉੱਤੇ ਤੇ ਉਹਨਾਂ ਦੇ ਉੱਤੇ ਵੀ। ਜੀ ਬਿਲਕੁਲ, ਵਾਕਿਆ ਜਿਹੜੀ ਤੁਹਾਡੀ ਸੱਚੀ ਗੱਲ ਆ ਵੀ ਸ਼ਰਮ ਬਹੁਤ ਆਉਂਦੀ ਆ। ਗੱਲਾਂ ਇਹ ਆਖਰਾਂ ਦੀਆਂ ਕਰਦੇ ਨੇ ਜਦੋਂ ਇਲੈਕਸ਼ਨਾਂ ਆਉਂਦੀਆਂ ਨੇ, ਅਸੀਂ ਆਹ ਵੀ ਕਰ ਦਿਆਂਗੇ, ਅਸੀਂ ਉਹ ਵੀ ਕਰ ਦਿਆਂਗੇ। ਜਦ ਕੋਈ ਸੱਚੀ ਗੱਲ ਕਰਨ ਦੀ, ਕੋਈ ਚੰਗੀ ਗੱਲ ਕਰਨ ਦਾ ਵਕਤ ਆਉਂਦਾ ਆ, ਅਤੇ ਉਹ ਹਮੇਸ਼ਾ ਹੀ ਪਿੱਛੇ ਦੌੜ ਜਾਂਦੇ ਨੇ, ਪਿਛਲੇ ਪੈਰੀ ਦੌੜ ਜਾਂਦੇ ਨੇ। ਅਤੇ ਜਦੋਂ ਤੁਸੀਂ DGP ਸੀਗੇ, ਜੇਲ੍ਹਾਂ ਦੇ ਜਦੋਂ ਤੁਸੀਂ ਰਹੇ ਹੋ, ਤੁਸੀਂ ਕੀ ਕਰਦੇ ਸੀ? ਕੀ ਜਿਹੜੇ ਆ ਸਟੈਪ ਨੇ ਵੀ ਇਹ ਵਰਤੇ ਜਾਣ ਵੀ ਇਹ ਜਿਹੜੇ ਆ ਜੇਲ੍ਹਾਂ ਦੇ ਵਿੱਚ ਨਸ਼ੇ ਆਉਣੋਂ ਰੁਕ ਜਾਣ? ਅਤੇ ਆਮ ਤੌਰ ਦੇ ਉੱਤੇ ਆਮ ਲੋਕਾਂ ਦੇ ਲਈ ਤੁਸੀਂ ਕੀ ਕਹਿਣਾ ਚਾਹੋਗੇ
ਵੀ ਖਾਸ ਕਰਕੇ ਕਿਉਂਕਿ ਬੱਚਿਆਂ ਨੂੰ ਜ਼ਿਆਦਾ ਇਹ ਪ੍ਰੋਬਲਮ ਆਉਂਦੀ ਆ, ਕਿਉਂਕਿ ਛੋਟੀ ਉਮਰੇ ਉਹਨਾਂ ਦੇ ਉੱਤੇ ਜਿਹੜਾ ਪੇਰੈਂਟਲ ਕੰਟਰੋਲ ਆ ਜਾਂ ਉਹਨਾਂ ਦੇ ਨਾਲ ਪੁੱਛ-ਗਿੱਛ ਆ ਉਹ ਘੱਟ ਜਾਂਦੀ ਆ, ਜਿਸ ਕਰਕੇ ਉਹ ਨਸ਼ਿਆਂ ਦੇ ਵੱਲ ਵੱਧ ਜਾਂਦੇ ਨੇ। ਉਸ ਚੀਜ਼ ਨੂੰ ਰੋਕਣ ਦੇ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਪੇਰੈਂਟਸ ਨੂੰ ਕੀ ਕਰਨਾ ਚਾਹੀਦਾ ਆ, ਤੇ ਨਾਲ ਹੀ ਬੱਚਿਆਂ ਦੇ ਲਈ ਵੀ ਕੀ ਕਹਿਣਾ ਚਾਹੁੰਦੇ ਹੋ ਵੀ ਉਹ ਨਸ਼ਿਆਂ ਤੋਂ ਪਰੇ ਰਹਿਣ? ਜੀ ਜੇਲਾਂ ਦੀ ਉਹਦੇ ਬਾਰੇ ਗੱਲ ਕਰਾਂਗਾ। ਜਦੋਂ ਮੈਂ ਡੀਜੀਪੀ ਜੇਲ੍ਹ ਸੀ, ਜਿੰਨੇ ਵੀ ਸਰਕਾਰ ਵੱਲੋਂ ਇੱਕ ਪੈਸਾ ਨਹੀਂ ਆਇਆ, ਸੋਸ਼ਲ ਆਰਗੇਨਾਈਜੇਸ਼ਨਸ ਦੀ ਮਦਦ ਦੇ ਨਾਲ ਜਿੰਨੀ ਵੀ ਜੇਲਾਂ ਹੈਗੀਆਂ ਉਹਦੇ 'ਚ ਮੈਂ ਜਿਹੜੇ ਬੰਦੀ ਹੈਗੇ ਨੇ ਉਹਨਾਂ ਦੇ ਲਈ ਜਿਮਨੇਜ਼ੀਅਮ ਖੁਲਵਾਏ ਤਾਂ ਕਿ ਐਕਸਰਸਾਈਜ਼ ਕਰਨ, ਤਾਂ ਕਿ ਉਹਨਾਂ ਦਾ ਨਸ਼ਾ ਦੇ ਵੱਲੋਂ ਧਿਆਨ ਕਿਸੇ ਹੋਰ ਪਾਸੇ ਜਾਏ। ਉੱਥੇ ਲਾਇਬ੍ਰੇਰੀਆਂ ਖੁਲਵਾਈਆਂ, ਉੱਥੇ ਕੰਪਿਊਟਰ ਕੋਰਸਿਸ ਚਲਵਾਏ, ਓਪਨ ਐਜੂਕੇਸ਼ਨ ਸਿਸਟਮ ਜਿਹੜਾ ਹੈਗਾ ਉਹ ਉੱਥੇ ਲਾਗੂ ਕੀਤਾ। ਉਹਨਾਂ ਦਾ ਜਿਹੜਾ ਇੰਡਸਟਰੀ ਹੈਗਾ ਉਹਦੇ ਬਾਰੇ ਕਰਾਇਆ। ਇੱਕ ਮੈਂ ਕਨਸੈਪਟ ਸ਼ੁਰੂ ਕੀਤੀ ਸੀ ਜੇਲ੍ਹ ਓਲੰਪਿਕਸ ਦੀ, ਕਿ ਜੇਲ੍ਹਾਂ ਦੇ ਵਿੱਚ ਆਪਣੇ ਜੇਲ੍ਹਾਂ ਦੇ ਵਿੱਚ ਵੀ ਖੇਡ ਹੋਣ ਤੇ ਬਾਕੀ ਜੇਲ੍ਹਾਂ ਜਿਹੜਾ ਹੈਗਾ ਨੇ ਇੰਟਰ ਜੇਲ੍ਹ ਵੀ ਖੇਡਾਂ ਹੋਣ। ਸਪੋਰਟਸ ਨੂੰ ਜਦੋਂ ਸਪੋਰਟਸ ਦੀ ਕਿਸ ਤਰ੍ਹਾਂ ਦੀ ਚੀਜ਼ ਹੈ ਕਿ ਜਿਹੜਾ ਬੰਦਾ ਵੀ ਸਪੋਰਟਸ ਵੱਲ ਚਲਾ ਜਾਂਦਾ ਹੈ ਨਸ਼ੇ ਦੇ ਵੱਲ ਨਹੀਂ ਜਾਊਗਾ। ਅਸੀਂ ਉਹਨੂੰ ਐਨਕਰੇਜ ਕਰਨ ਦੀ ਕੋਸ਼ਿਸ਼ ਕੀਤੀ, ਪਰ ਹੁਣ ਮੈਨੂੰ ਪਤਾ ਲੱਗਿਆ ਹੈ ਕਿ ਉਹ ਸਾਰਾ ਸਿਸਟਮ ਠੱਪ ਹੋ ਗਿਆ ਹੈਗਾ। ਦੂਜੀ ਗੱਲਾਂ ਦੀ ਹੈਗੀ ਮਾਪਿਆਂ ਦੀ, ਦੂਜੀ ਗੱਲਾਂ ਦੀ ਮਾਪਿਆਂ ਦੀ। ਅਸੀਂ ਆਪਣੇ ਜਿਹੜਾ ਮੰਚ ਬਣਾਇਆ ਹੈਗਾ ਉਹਦੇ ਰਾਹੀਂ ਪੇਰੈਂਟਸ ਨੂੰ ਵੀ ਮਿਲਣੇ ਹੈਗੇ, ਉਹਨਾਂ ਨੂੰ ਲਿਟਰੇਚਰ ਦਿੰਦੇ ਹੈਗੇ ਨੇ। ਅਨਫੋਰਚੁਨੇਟਲੀ ਕੋਈ ਬੱਚਾ ਇਸ ਪਾਸੇ ਜਾ ਰਿਹਾ ਹੈਗਾ, ਪੇਰੈਂਟਸ ਤੋਂ ਬੜਾ ਠੰਡੇ ਦਿਮਾਗ ਨਾਲ ਸਿਚੁਏਸ਼ਨ ਨੂੰ ਟੈਕਲ ਕਰਨਾ ਪਏਗਾ। ਬੱਚਿਆਂ ਨੂੰ ਆਪਣਾ ਦੋਸਤ ਮੰਨ ਕੇ, ਬੱਚਿਆਂ ਨੂੰ ਹੁਣ ਅੱਜ ਦੇ ਜ਼ਮਾਨੇ 'ਚ ਤੁਸੀਂ ਇਹ ਨਹੀਂ ਹੈਗਾ ਜਿਸ ਤਰ੍ਹਾਂ ਪਹਿਲੇ ਹੁੰਦਾ ਸੀ, ਤੇ ਜਿਸ ਤਰ੍ਹਾਂ ਸਾਡੇ ਮਾਪੇ ਕਰਦੇ ਸਨ, ਕਈ ਵਾਰੀ ਕੰਨ ਫੜੇ ਤੇ ਦੋ ਚਿੱਤਰ ਮਾਰੇ ਤੇ ਕਦੇ ਰਾਤ ਆ ਜਾ, ਉਹ ਟਾਈਮ ਚਲਾ ਗਿਆ ਹੈਗਾ। ਹੁਣ ਬੱਚੇ ਜਿਹੜੇ ਹੈਗੇ ਉਹਨਾਂ ਨੂੰ ਜ਼ਰੂਰਤ ਹੈਗੀ ਆਪਣੇ ਜਿਸ ਤਰ੍ਹਾਂ ਦੋਸਤ ਨੂੰ ਟ੍ਰੀਟ ਕਰਦੇ ਹੈਗੇ ਨੇ, ਪਿਆਰ ਦੇ ਨਾਲ, ਥਾਪੀ ਦੇ ਨਾਲ, ਉਸ ਤਰ੍ਹਾਂ ਉਹਨਾਂ ਨੂੰ ਟ੍ਰੀਟ ਕਰਨਾ ਚਾਹੀਦਾ ਹੈਗਾ। ਉਹਨਾਂ ਨੂੰ ਪੂਰਾ ਪਿਆਰ ਦੇਣਾ ਚਾਹੀਦਾ, ਉਹਨਾਂ ਦੀ ਸਮੱਸਿਆਵਾਂ ਨੂੰ ਸੁਣਨਾ ਚਾਹੀਦਾ ਪੇਰੈਂਟਸ ਨੂੰ, ਤਾਂ ਕਿ ਬੱਚੇ ਜਿਹੜੇ ਹੈਗੇ ਨੇ ਇਸ ਪਾਸੇ ਨਾ ਜਾਣ। ਇਸ ਪਾਸੇ ਵੀ ਅਸੀਂ ਪੇਰੈਂਟਸ ਦੇ ਨਾਲ ਕੰਟੈਕਟ ਕਰਕੇ ਵੀ ਕਰਨੇ ਹੈਗੇ ਆ। ਡਾਇਰੈਕਟ ਅਸੀਂ ਕੋਸ਼ਿਸ਼ ਜਿਹੜੀ ਕਰ ਰਹੇ ਹੈਗੇ ਨੇ ਉਹ ਅਵੇਅਰਨੈਸ ਕ੍ਰੀਏਟ ਕਰਨ ਦੀ। ਹਰ ਪਿੰਡ 'ਚ ਜਾ ਕੇ ਅਸੀਂ ਕੋਸ਼ਿਸ਼ ਕਰ ਰਹੇ। ਕੱਲ ਵੀ ਮੈਂ ਪਿੰਡ ਗਿਆ ਸੀ ਤੇ ਫਤਿਹਗੜ੍ਹ ਸਾਹਿਬ ਦੇ ਪਿੰਡ ਹੈਗੇ ਨੇ, ਉਹਦੇ 5-6 ਪਿੰਡਾਂ ਦੀ ਪੰਚਾਇਤ ਨੇ ਇੱਕ ਫੰਕਸ਼ਨ ਨਿੱਕਾ ਜਿਹਾ ਆਰਗੇਨਾਈਜ਼ ਕੀਤਾ ਸੀ ਗੁਰਦੁਆਰਾ ਸਾਹਿਬ ਨੇ। ਅਸੀਂ ਜਿੱਥੇ ਵੀ ਜਾਂਦੇ ਸਾਡੀ ਕੋਸ਼ਿਸ਼ ਹੁੰਦੀ ਜੇ ਗੁਰਦੁਆਰਾ ਸਾਹਿਬ ਹੈਗਾ ਉੱਥੇ ਜਾ ਕੇ ਮੱਥਾ ਟੇਕ ਕੇ ਉਹਨਾਂ ਨੂੰ ਬੇਨਤੀ ਕਰੀਏ ਕਿ ਉਹ ਥਾਂ ਜਿਹੜੀ ਹੈਗੀ ਜਿੱਥੇ ਪ੍ਰਕਾਸ਼ ਹੋਇਆ ਹੈਗਾ, ਜਿੱਥੇ ਕਿ ਐਨਲਾਈਟਨਮੈਂਟ ਹੈਗਾ, ਜੋ ਉੱਥੇ ਬੈਠ ਕੇ ਗੱਲ ਕਰੋ ਉਸ ਗੱਲ ਦਾ ਬਹੁਤ ਫਰਕ ਪੈਂਦਾ ਹੈਗਾ। ਤਾਂ ਅਸੀਂ ਉਹਨਾਂ ਨੂੰ ਪ੍ਰੇਰਿਤ ਕਰ ਉਸ ਪਿੰਡ ਦੇ ਵਿੱਚ ਵੀ ਹਾਲਾਂਕਿ ਗਿਆ, ਪ੍ਰੇਰਿਤ ਕਰਨ ਦੀ ਕੋਸ਼ਿਸ਼ ਕੀਤੀ। ਨਾਲ ਮੈਨੂੰ ਪਤਾ ਲੱਗਿਆ ਪਿਛਲੇ ਕੁਝ ਦਿਨਾਂ 'ਚ ਉੱਥੇ 10 ਜਾਂ 12 ਮੌਤਾਂ ਹੋ ਚੁੱਕੀਆਂ ਨਸ਼ੇ ਕਰਕੇ। ਕੋਈ ਪਿੰਡ ਪੰਜਾਬ ਦਾ ਇਸ ਤਰ੍ਹਾਂ ਨਹੀਂ ਹੈਗਾ। ਮੇਰੀ ਜਿਹੜੀ ਬੇਨਤੀ ਹੈਗੀ ਸਾਡੇ ਜਿਹੜੇ ਪੰਜਾਬੀ ਭੈਣ ਭਰਾ ਹੈਗੇ ਨੇ, ਇੰਡੀਆ ਦੇ ਵਿੱਚ ਰਹਿੰਦੇ ਨੇ, ਇੰਡੀਆ ਦੇ ਬਾਹਰ ਵੀ ਰਹਿੰਦੇ ਹੈਗੇ ਨੇ, ਕਿ ਪਲੀਜ਼ ਇਸ ਗੱਲ ਦੇ ਸਾਹਮਣੇ ਆਓ, ਖੁੱਲ ਕੇ ਅਵੇਅਰਨੈਸ ਕ੍ਰੀਏਟ ਕਰੋ। ਕੁਛ ਕਿਸੇ ਨੇ ਫਿਊਚਰ ਨਹੀਂ ਦੇਖਿਆ, ਰੱਬ ਨਾ ਕਰੇ ਕਿ ਕੱਲ ਤੁਹਾਡੇ ਪਰਿਵਾਰਾਂ ਦਾ ਕੋਈ ਬੱਚਾ, ਮੇਰੇ ਪਰਿਵਾਰ ਦਾ ਕੋਈ ਬੱਚਾ, ਮੇਰੇ ਕਿਸੇ ਦੋਸਤ ਦਾ ਕੋਈ ਬੱਚਾ ਜਾਂ ਕੋਈ ਵੀ ਨਸ਼ਿਆਂ ਦੇ ਵੱਲ ਜਾਏ। ਕਿਉਂਕਿ ਜੇ ਨਸ਼ਿਆਂ ਵੱਲ ਜਾਂਦੇ ਹੈਗੇ ਨੇ, ਪੰਜਾਬ ਦੇ ਤਰੀਕੇ ਸਮੇਂ ਸਾਫ਼ ਕਹਿਣਾ ਹੈਗਾ ਹੈ ਕਿ ਨੈਟ ਦੇ ਉੱਤੇ ਜੇ ਇਨਫੋਰਮੇਸ਼ਨ ਅਵੇਲੇਬਲ 70% ਲੋਕ ਜਿਹੜੇ ਹੈਗੇ ਨਸ਼ਿਆਂ ਵੱਲ ਹੈਗੇ ਨੇ, ਖਾਸ ਕਰ ਯੂਥ 18 ਤੋਂ ਲੈ ਕੇ 35 ਵਰੇ ਦੇ 60 to 60% ਸਕੂਲ ਦੇ ਬੱਚਿਆਂ ਨੇ ਕਿਸੇ ਨਸ਼ਾ ਲਿੱਤਾ। ਤਾਂ ਪਲੀਜ਼ ਅਸੀਂ ਸਾਰੇ ਮਿਲ ਕਰਕੇ, ਰਲ ਮਿਲ ਕਰਕੇ ਇਸ ਗੱਲ ਨੂੰ ਰੋਕਣ ਦੀ ਕੋਸ਼ਿਸ਼ ਕਰੀਏ। ਤੇ ਸਾਰਿਆਂ ਤੋਂ ਮੈਂ ਕਹਿਣਾ ਚਾਹੁੰਦਾ ਹੈਗਾ ਕਿ ਸਾਡੇ ਜਿਹੜੇ NRI ਭੈਣ ਭਰਾ ਹੈਗੇ ਨੇ ਉਹਨਾਂ ਦਾ ਰਸੂਖ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹੈਗਾ। ਉਹਨਾਂ ਦੇ ਦੋਸਤ ਇੱਥੇ ਹੈਗੇ ਨੇ, ਉਹਨਾਂ ਦੇ ਮਿੱਤਰ ਇੱਥੇ ਹੈਗੇ ਨੇ, ਉਹਨਾਂ ਦੇ ਰਿਲੇਟਿਵਸ ਇੱਥੇ ਹੈਗੇ ਨੇ। ਉਹ ਵੀ ਪੰਜਾਬ ਦੇ ਵਿੱਚ ਜਿਹੜੇ ਉਹਨਾਂ ਦੇ ਜਾਣ ਪਛਾਣ ਦੇ ਦੋਸਤ, ਮਿੱਤਰ, ਰਿਲੇਟਿਵ ਜੋ ਵੀ ਹੈਗੇ ਨੇ, ਉਹਨਾਂ ਨੂੰ ਇਸ ਗੱਲ ਤੇ ਜ਼ੋਰ ਦੇਣ ਕਿ ਪਲੀਜ਼ ਨਸ਼ਿਆਂ ਦੇ ਬਾਰੇ ਜਿਹੜੀ ਅਵੇਅਰਨੈਸ ਕ੍ਰੀਏਟ ਕਰ ਸਕਦੇ ਹੈਗੇ। ਜੇ ਇੱਕ ਬੰਦੇ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈਗਾ ਤਾਂ ਨਾ ਸਮਝਾਂਗਾ ਕਿ ਸਾਡਾ ਜਿਹੜਾ ਮੁਹਿੰਮ ਹੈਗਾ ਉਹ ਸਫਲ ਹੋਇਆ ਹੈ। ਜੀ ਬਿਲਕੁਲ। ਤੇ ਪੂਰੀ ਅਸੀਂ ਜਿਹੜੇ ਜੀ ਸਾਡੇ ਵੱਲੋਂ ਵੀ ਤੇ ਨਾਲ ਹੀ ਆਪਣੇ ਸਰੋਤਿਆਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ, ਜ਼ਰੂਰ ਇਹਨਾਂ ਦੇ ਇਸ ਮੰਚ ਦੇ ਵਿੱਚ ਤੁਸੀਂ ਵੱਧ ਚੜ੍ਹ ਕੇ ਜਿਹੜਾ ਜੀ ਹਿੱਸਾ ਪਾਓ। ਨਸ਼ੇ ਵਿਰੋਧੀ ਜਿਹੜਾ ਮੰਚ ਆ, ਜਿਹੜਾ ਐਕਸ DGP ਸ਼ਸ਼ੀਕਾਂਤ ਹੋਣਾ ਨੇ ਜਿਹੜਾ ਚਲਾਇਆ, ਉਸ ਦੇ ਵਿੱਚ ਵੀ ਇਹਨਾਂ ਨੂੰ ਪੂਰਾ ਯੋਗਦਾਨ ਤੁਸੀਂ ਦਿਓ। ਅਤੇ ਮੇਰਾ ਜਾਣ ਤੋਂ ਪਹਿਲਾਂ ਜਿਹੜਾ ਅੱਜ ਦਾ ਅਖੀਰਲਾ ਸਵਾਲ ਜਿਹੜਾ ਰਹੇਗਾ, ਖਾਸ ਕਰਕੇ ਇਸ ਸੰਬੰਧਿਤ ਆ ਸਾਡੇ ਇੱਥੇ ਬਾਹਰ ਬੈਠੇ NRI ਪੰਜਾਬੀ ਵੀਰਾਂ ਦੇ ਲਈ, ਜਿਹੜੇ ਖਾਸ ਕਰਕੇ ਲੀਡਰ ਨੇ ਇੱਥੇ ਦੇ। ਜਦ ਵੀ ਕੋਈ ਵੀ ਪੋਲੀਟੀਸ਼ੀਅਨ ਪੰਜਾਬ ਤੋਂ ਬਾਹਰ ਆਉਂਦਾ, ਚਾਹੇ ਉਹ ਅਮਰੀਕਾ ਦੇ ਵਿੱਚ ਆ, ਕੈਨੇਡਾ 'ਚ ਆ, UK 'ਚ ਆ, ਆਸਟ੍ਰੇਲੀਆ 'ਚ, ਕਿਤੇ ਵੀ ਆ, ਕਿਸੇ ਵੀ ਦੇਸ਼ ਦੇ ਵਿੱਚ ਆਉਂਦਾ ਆ, ਉੱਥੇ ਉਹਨਾਂ ਨੂੰ ਸਨਮਾਨ ਜਿਹੜਾ ਜੀ ਜ਼ਿਆਦਾ ਕਰਦੇ ਨੇ, ਰਾਦਰ ਦੈਨ ਵੀ ਉਹਨਾਂ ਨੂੰ ਕੋਈ ਸਵਾਲ ਪੁੱਛਿਆ ਜਾਵੇ ਵੀ ਤੁਸੀਂ ਕੀ ਕਰ ਰਹੇ ਹੋ। ਤੁਸੀਂ ਇਸ ਚੀਜ਼ ਦੇ ਲਈ ਸਾਡੇ ਇਹ NRI ਭੈਣਾਂ ਭਰਾਵਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਵੀ ਉਹਨਾਂ ਪੋਲੀਟੀਸ਼ੀਅਨਾਂ ਦੇ ਨਾਲ ਕਿੱਦਾਂ ਦਾ ਵਰਤਾਓ, ਕਿੱਦਾਂ ਦੀ ਜਿਹੜੀ ਇਹ ਗੱਲਬਾਤ ਉਹ ਕੀਤੀ ਜਾਵੇ?
ਉਹਨਾਂ ਨੂੰ ਮੈਂ ਇਹ ਕਹਿਣਾ ਚਾਹਾਂਗਾ ਕਿ ਪਹਿਲੇ ਤੇ 2 ਮਿੰਟ ਵਿਚਾਰ ਕਰਨ ਜਿਹੜੇ ਜੀਂਦੇ ਹੈਗੇ ਨੇ, ਜਿਹੜੇ ਸਾਡੇ NRI ਭੈਣ ਭਰਾ ਹੈਗੇ ਨੇ ਜੀਂਦੇ ਹੈਗੇ ਨੇ, ਜਾਂ ਮੋਟਾ ਹੈਗੇ ਨੇ ਜਿਹਨਾਂ ਨੂੰ ਜ਼ੋਂਬੀਜ਼ ਕਹਿੰਦੇ ਹੈਗੇ ਨੇ, ਜਿੰਦਾ ਚਲਦੀ ਫਿਰਦੀ ਲਾਸ਼ਾਂ, ਜੇ ਉਹਨਾਂ ਦੀ ਅਣਖ ਬਾਕੀ ਹੈਗੀ ਹੈ, ਜਿਹਦੇ ਬਾਰੇ ਕਹਿੰਦੇ ਨੇ ਕਿ ਪੰਜਾਬੀਆਂ ਦੀ ਸ਼ਾਨ ਹੀ ਨਿਰਾਲੀ ਹੈਗੀ ਹੈ, ਉਹਨਾਂ ਦੀ ਅਣਖ ਜਿਹੜੀ ਹੈਗੀ ਨਿਰਾਲੀ ਹੈਗੀ ਹੈ, ਜੇ ਉਹਨਾਂ 'ਚ ਕੋਈ ਅਣਖ ਬਾਕੀ ਹੈਗੀ ਹੈ ਤਾਂ ਵਿਚਾਰ ਕਰਨ ਇਸ ਬਾਰੇ ਕਿ ਜਿਹੜਾ ਉਹ ਕਰਦੇ ਹੈਗੇ ਨੇ ਕਿ ਉਹ ਠੀਕ ਕਰਦੇ ਹੈਗੇ ਨੇ, ਕਿ ਉਹੀ ਪੰਜਾਬੀ ਕੌਮ ਹੈਗੀ ਹੈ ਜਿਹਨੇ ਮੁਗਲਾਂ ਦੇ ਖਿਲਾਫ ਲੜਾਈ ਕੀਤੀ, ਸਫਲਤਾ ਪ੍ਰਾਪਤ ਕੀਤੀ, ਜਿਹਨੇ ਅੰਗਰੇਜ਼ਾਂ ਦੇ ਖਿਲਾਫ ਲੜਾਈ ਕੀਤੀ, ਸਫਲਤਾ ਪ੍ਰਾਪਤ ਕੀਤੀ। ਹੁਣ ਉਹ ਨਸ਼ਿਆਂ ਦੇ ਸੌਦਾਗਰਾਂ ਜਿਹੜੇ ਹੈਗੇ ਨੇ, ਉਹ ਸੌਦਾਗਰਾਂ ਦੇ ਮੂਹਰੇ ਉਹਨਾਂ ਦੇ ਗੋਡਿਆਂ ਨੂੰ ਕਿਉਂ ਹੱਥ ਲਾਉਂਦੇ ਹੈਗੇ ਨੇ? ਜੇ ਉਹਨਾਂ ਦਾ ਜ਼ਮੀਰ ਮਰ ਗਿਆ ਹੈਗਾ ਤੇ ਮੈਂ ਉਹਨਾਂ ਨੂੰ ਕੁਛ ਨਹੀਂ ਕਹਿਣਾ ਚਾਹੂੰਗਾ। ਜੇ ਜ਼ਮੀਰ ਉਹਨਾਂ ਦਾ ਜਿੰਦਾ ਹੈਗਾ ਤਾਂ ਮੈਂ ਉਹਨਾਂ ਨੂੰ ਕਹਾਂਗਾ ਜਿਹੜੇ ਇਹਨਾਂ ਦਾ ਆਉਂਦੇ ਹੈਗੇ ਨੇ ਪੰਜਾਬ ਤੋਂ ਪੋਲੀਟੀਸ਼ੀਅਨ, ਕਿਸੇ ਵੀ ਪੋਲੀਟੀਕਲ ਪਾਰਟੀ ਦੇ ਹੋਣ, ਉੱਥੇ ਆ ਕੇ ਪੈਸੇ ਖਰਚ ਕਰਦੇ ਹੈਗੇ ਨੇ, ਉਹਨਾਂ ਦੇ ਸ਼ਾਪਿੰਗ ਕਰਾਉਂਦੇ ਹੈਗੇ ਨੇ, ਉਹਨਾਂ ਨੂੰ ਚੰਗੀ ਦਾਰੂ ਪਿਲਾਉਂਦੇ ਹੈਗੇ ਨੇ। ਕਈ ਤੇ ਸਾਡੇ ਮੰਤਰੀ ਤੇ ਸਾਡੇ ਸਾਬਕਾ ਮੰਤਰੀ ਦੂਜੇ ਹੋਰ ਵੀ ਹੈਗੇ ਨੇ, ਗਾਤਰੇ ਪਾਏ ਹੋ ਗਏ ਨੇ ਹੈਗੇ ਨੇ, ਉੱਥੇ ਜਾ ਕੇ ਸ਼ਾਮੀ ਗਾਤਰਾ ਕੱਢ ਕੇ ਪਾਸੇ ਰੱਖਿਆ ਤੇ ਦਾਰੂ ਪੀਤੀ ਚੰਗੀ ਤੇ ਸਵੇਰੇ ਫੇਰ ਨਾ ਹੋ ਕੇ ਗਾਤਰਾ ਪਾ ਲਿੱਤਾ, ਇਹ ਜਾ ਕੇ ਪਾਰ ਕਰਦੇ ਹੈਗੇ ਨੇ। ਮੈਂ ਕਈ ਵੀਡੀਓਜ਼ ਵੀ ਲੋਕਾਂ ਨੇ ਮੈਨੂੰ ਦਿਖਾਏ ਹੈਗੇ ਨੇ ਇਸ ਤਰ੍ਹਾਂ ਦੀ ਗੱਲਾਂ ਦੇ। ਇਹਨਾਂ ਨੂੰ ਪੁੱਛਣ ਕਿ ਉਹਨਾਂ ਤੁਸੀਂ ਪੰਜਾਬ ਦੇ ਵਿੱਚ ਪੰਜਾਬ ਦੀ ਜਵਾਨੀ ਨੂੰ, ਪੰਜਾਬ ਨੂੰ ਬਚਾਉਣ ਲਈ ਕੀ ਕੀਤਾ, ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਾਉਣ ਲਈ ਕੀ ਕੀਤਾ, ਇਹ ਉਹਨਾਂ ਨੂੰ ਪੁੱਛਣ, ਉਹਨਾਂ ਨੂੰ ਸ਼ਰਮ ਦਿਲਾਉਣ, ਉਹਨਾਂ ਦੀ ਜਿਹੜੀ ਮਰਾ ਹੋਇਆ ਜ਼ਮੀਰ ਹੈਗਾ ਉਹਨੂੰ ਫਿਰ ਇੱਕ ਵਾਰੀ ਫੇਰ ਜਗਾਉਣ ਦੀ ਕੋਸ਼ਿਸ਼ ਕਰਨ, ਨਾ ਕਿ ਉਹਨਾਂ ਦੇ ਗੋਡਿਆਂ ਨੂੰ ਹੱਥ ਲਾਉਣ, ਉਹਨਾਂ ਨੂੰ ਨੋਟਾਂ ਦੇ ਹਾਰ ਪਹਿਨਾਉਣ, ਉਹਨਾਂ ਨੂੰ ਫੁੱਲਾਂ ਦੇ ਹਾਰ ਪਹਿਨਾਉਣ। ਜੇ ਉਹ ਜੀਂਦੇ ਹੈਗੇ ਨੇ, ਜੇ ਮਰ ਗਏ ਹੈਗੇ ਨੇ ਤੇ ਰੱਬ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇ, ਇਹੀ ਮੈਂ ਕਹਿਣਾ ਚਾਹੁੰਦਾ ਹੈਗਾ, ਹੋਰ ਕੁਛ ਨਹੀਂ ਕਹਿਣਾ ਚਾਹਾਂਗਾ। ਮੈਨੂੰ ਦੁੱਖ ਹੁੰਦਾ ਹੈਗਾ ਜਦੋਂ ਇਸ ਗੱਲ ਹੁੰਦੀ ਹੈਗੀ, ਮੈਨੂੰ ਪਤਾ ਲੱਗਦਾ ਹੈਗਾ ਕਿ ਕਿਸ ਤਰ੍ਹਾਂ ਸਾਡੇ ਪੰਜਾਬੀ ਭੈਣ ਭਰਾ ਜਿਹੜੇ ਹੈਗੇ ਨੇ, ਕੋਈ ਵੀ ਇੱਥੋਂ ਬੰਦਾ ਜਾਂਦਾ ਹੈਗਾ ਪੋਲੀਟੀਸ਼ੀਅਨ ਜਾਂ ਕੋਈ ਈਵਨ ਅਫਸਰਸ਼ਾਹੀ ਦਾ ਬੰਦਾ, ਕਿਸ ਤਰ੍ਹਾਂ ਜਾ ਕੇ ਉਹਨਾਂ ਦੇ ਗੋਡਿਆਂ ਨੂੰ ਹੱਥ ਲਾਉਂਦੇ ਹੈਗੇ ਨੇ, ਕਿਸ ਤਰ੍ਹਾਂ ਉੱਥੇ ਲੰਬੇ ਪੈ ਜਾਂਦੇ ਨੇ। ਸ਼ਰਮ ਹੈਗੀ ਉਹਨਾਂ ਦੇ ਪੰਜਾਬੀਓ। ਇੱਕ ਵਾਰੀ ਜੇ ਤੁਸੀਂ ਸਮਝਦੇ ਹੈਗੇ ਹੋ ਕਿ ਤੁਸੀਂ ਜਿਉਂਦੇ ਹੈਗੇ ਹੋ, ਇੱਕ ਵਾਰੀ ਖੜੇ ਹੋ ਕੇ ਤੇ ਵਿਖਾਓ ਜਰਾ। ਇਹ ਗੱਲ ਕਹਿਣਾ ਚਾਹੁੰਦਾ ਹੈਗਾ। ਅਸੀਂ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਸ਼ਸ਼ੀਕਾਂਤ ਜੀ, ਤੁਸੀਂ ਬੜੇ ਬੇਬਾਕੀ ਦੇ ਨਾਲ ਜਿਹੜੇ ਇਸ ਸਵਾਲਾਂ ਦੇ ਜਵਾਬ ਦਿੱਤੇ ਆ। ਤੁਸੀਂ ਬਿਲਕੁਲ ਇਹ ਗੱਲ ਸਾਰਿਆਂ ਦੇ ਸਾਹਮਣੇ ਰੱਖ ਦਿੱਤੀ ਆ ਵੀ ਇਸ ਟਾਈਮ ਪੰਜਾਬ ਦੇ ਹਾਲਾਤ ਬਹੁਤ ਹੀ ਜ਼ਿਆਦਾ ਬੁਰੇ ਨੇ, ਅਤੇ ਖਾਸ ਕਰਕੇ ਉਹਦੇ ਵਿੱਚ ਜਿਹੜਾ ਪ੍ਰੋਬਲਮ ਇਸ ਦੇ ਵਿੱਚ ਸਾਡੀ ਆਪਣੀ ਵੀ ਆ। ਜਿੱਦਾਂ ਹੁਣੇ ਤੁਸੀਂ ਦੱਸਿਆ ਵੀ ਅਣਖ ਸਾਡੀ ਮਰੀ ਪਈ ਆ, ਦੂਜੇ ਪਾਸੇ ਲੀਡਰਾਂ ਦੀ ਬਹੁਤ ਵੱਡੀ ਪ੍ਰੋਬਲਮ ਆ। ਉਹ ਤੁਸੀਂ ਬਹੁਤ ਹੀ ਸਪਸ਼ਟ ਤਰੀਕੇ ਦੇ ਨਾਲ ਸਾਰਾ ਕੁਝ ਸਾਹਮਣੇ ਰੱਖ ਦਿੱਤਾ ਆ। ਇਸ ਚੀਜ਼ ਦੇ ਲਈ ਅਸੀਂ ਤੁਹਾਡਾ ਬਹੁਤ ਅਸੀਂ ਧੰਨਵਾਦ ਕਰਦੇ ਹਾਂ। ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਅਗਲੀਆਂ ਅਪਡੇਟਸ ਦੇ ਨਾਲ ਤੁਹਾਨੂੰ ਅਸੀਂ ਸਰੋਤਿਆਂ ਦੇ ਨਾਲ ਰੂਬਰੂ ਫੇਰ ਮੁੜ ਕੇ ਕਰਵਾਵਾਂਗੇ। ਅੱਜ ਦੇ ਲਈ ਅਸੀਂ ਜਿਹੜੀ ਆਪਣੀ ਗੱਲਬਾਤ ਇੱਥੇ ਹੀ ਸਮਾਪਤ ਕਰਦੇ ਹਾਂ। ਬਹੁਤ ਧੰਨਵਾਦ ਅਤੇ ਸਤਿ ਸ੍ਰੀ ਅਕਾਲ। ਬਹੁਤ ਧੰਨਵਾਦ ਤੁਹਾਨੂੰ। ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਰੱਬ ਸਾਰਿਆਂ ਤੇ ਮਿਹਰ ਕਰੇ, ਚੜ੍ਹਦੀ ਕਲਾ ਰੱਖੇ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ।